87 ਸਾਲ ਤੁਹਾਡੀ 87 ਸਾਲ ਅੱਛਾ 100 ਸਾਲ ਤੋਂ ਉੱਤੇ ਮਾਂ ਜੀ ਨੇ ਆਹ ਮਾਂ ਤੇ ਤਾਂ 125 ਸਾਲ ਤਕਰੀਬਨ 125 ਅੱਛਾ। 30 ਸਾਲ ਦੀ ਹੋਈ ਆ। ਇਹਨਾਂ ਦੀ ਜਿਹੜਾ ਅਸੀਂ ਸ਼ਨਾਖਤੀ ਕਾਰਡ ਦੇਖਿਆ ਨਾ ਪੁਰਾਣਾ ਹਾਂ ਉਸੇ ਤਰੀਕ ਦਾ ਇਹ ਲਿਖੀ ਹੋਈ ਹੈ 1898 ਅੱਛਾ 1898 1898 ਵਾਹ ਜੀ ਵਾਹ ਫਿਰ ਤੇ ਜ਼ਿਆਦਾ ਉਮਰ ਹੈ ਕਾਫੀ ਇਹਨਾਂ ਦੀ ਆਹੋ ਹੂੰ ਅੱਛਾ ਹੁਣ ਮਾਂ ਜੀ ਦੇ ਕਿੰਨੇ ਪੋਤੇ ਪੜਪੋਤੇ ਨੇ ਉਹਦੇ ਹਿਸਾਬ ਨਾਲ ਪੈ ਗਿਆ ਨਹੀਂ ਕੋਈ ਪੜਪੋਤਿਆਂ ਵਾਲੀ ਬਣ ਗਈ ਕਿ ਉਸ ਤੋਂ ਵੀ ਉੱਤੇ ਚਲ ਪੋਤੇ ਗਈ ਵਾਲੀ ਬਣ ਗਈ ਹੈ ਨਾ ਅੱਛਾ ਵਾਹ ਜੀ ਪੋਤੇ ਵਾਲੀ ਬਣ ਗਈ ਹੈ ਅਬੋ ਸਾਡੀ ਜਿਹੜੀ ਸਿਸਟਰ ਨੇ ਉਹਦੇ ਬੱਚਿਆਂ ਦੇ ਬੱਚੇ ਵੀ ਹੋ ਗਏ ਨੇ ਅੱਛਾ ਪਰ ਨਾਨੀ ਵੀ ਚਰਨਾਨੀ ਵੀ ਬਣ ਗਈ ਹਾਂ ਜਨਾਨੀ ਬਣ ਗਈ ਪੜਨਾਨਾ ਤਾਂ ਮੈਂ ਵੀ ਬਣਿਆ ਪਿਆ ਪੁੱਤ ਅੱਛਾ ਆਹੋ ਪੜਨਾਨਾ ਮੈਂ ਪਰ ਨਾਨਾ ਤੁਸੀਂ ਵੀ ਬਣ ਗਏ ਹੋ ਬਣ ਗਿਆ ਮੈਂ ਪੜਨਾਨਾ ਬਣ ਗਿਆ ਤੇ ਫਿਰ ਮਾਂ ਜੀ ਦੇ ਫਿਰ ਚਰਨਾਨੀ ਬਣ ਗਈ ਹੈ भूख लग गई जब तुझे सारा बहेगा सब कुछ करना रह गया ये देगा पूरे दिन एक एक बिस्तरा बस एक एक बिस्तरा था मैंने मर गए चाहे नहीं आता वहां पर क्या बंदे के घर का जनानी ਓਏ ਹੋਏ एक एक ਤੂੰ ਮੁਟੱਲਾ ਦਾਣਾ ਪੱਕਾ ਪੇਟੀਆਂ ਕੱਪੜੇ ਲੀੜੇ ਸਭ ਕੁਝ ਅੰਦਰ ਪੜੇ ਭਰਾਏ ਪੇਟੀਆਂ ਛੱਡ ਕੇ ਆਪਣਾ ਸਾਰਾ ਕੁਝ ਛੱਡ ਦਿੱਤਾ ਛੱਡ ਦਿੱਤਾ ਉੱਜੜ ਕੇ ਇੱਧਰ ਆਏ 76 ਸਾਲ ਪਾਕਿਸਤਾਨ ਬਣੇ ਨੂੰ ਹਾਂ ਆਪਣਾ ਇੰਡੀਆ ਵਾਲਾ ਪਿੰਡ ਯਾਦ ਆਉਂਦਾ ਲੈ ਕਿਉਂ ਨਹੀਂ ਆਉਂਦਾ ਉਹ ਤੇ ਇੰਨੀ ਦੇਖਦਾ ਅੱਖਾਂ ਦੇ ਅੱਗੇ ਸਾਹਮਣੇ ਹੀ ਨਜ਼ਰ ਆਉਂਦਾ ਪਿਆ ਵੀ ਆਹ ਪਿੰਡ ਹੈ ਸਾਡਾ ਉਹ ਰੇਲ ਗੱਡੀ 'ਚ ਬਹਿ ਗਏ ਹੂੰ ਰੇਲ ਗੱਡੀ ਵਾਲਾ ਕਰਮ ਵਾਲਾ ਆਇਆ ਜਾਂ ਬੰਦਾ ਨਿਕੜਮਾ ਟੱਕਰਿਆ ਉਹਨੇ ਨਾਲ ਲਿਆ ਕੇ ਜੰਗਲ ਦੇ ਵਿੱਚ ਗੱਡੀ ਖੜਾਰ ਕੇ ਇੰਜਣ ਲਾ ਕੇ ਅੱਲਾ ਬੇਲੀ ਹੋਇਆ ਅੱਛਾ 3 ਰਾਤਾਂ 3 ਦਿਨ ਉੱਥੇ ਗੱਡੀ ਖੜੀ ਰਹੀ 4 ਰਾਤ ਤੁਸੀਂ ਸਾਰੇ ਗੱਡੀ ਦੇ ਵਿੱਚ ਹੀ ਸੀ ਗੱਡੀ ਦੇ ਵਿੱਚ ਸਾਰਾ ਮੁਲਕ ਅੱਛਾ ਵੇ ਭਾਈ ਹੇਠੋਂ ਉੱਤੋਂ ਗੱਡੀ ਲੱਦੀ ਹੂੰ ਉੱਥੇ ਖਲਾਰ ਕੇ ਡੁੱਲ ਗਿਆ ਬਈ ਸਿੱਖ ਪੈਣਗੇ ਆਲੇ ਦੁਆਲੇ ਹੂੰ ਵੇ ਇਹਨਾਂ ਨੂੰ ਵੱਡ ਵੁੱਡ ਦੇਣਗੇ ਚੱਲ ਕੰਮ ਮੁਕਾ ਗੱਡੀ ਹੌਲੀ ਹੋ ਜਾਏਗੀ ਅੱਛਾ रुपया तो पर गया का अच्छा। और 3 गड्ढा कर एक दो बर्ग एक गड्ढा नहीं रहे थे मैंने एक मज ਅੱਛਾ 2 ਮੱਝਾਂ ਮਾਂ दो तीन 2 ਧੀਆਂ 2 ਮੱਝਾਂ ਹੂੰ 2 ਢੱਗੇ ਹੂੰ ਬਲਕਿ 3 ਢੱਗੇ ਅੱਛਾ। ਇੱਕ ਅੱਗੇ ਬਿੰਦੀ ਜੋੜ ਦੇ ਅੰਦਰ ਹੂੰ बस आप लेके आए ਆਹ थे, ਤੋਂ बस ਲੈ ਕੇ वाइट ਉੱਥੇ ਤੱਕ कलर ਮੈਂ ਘਰੋਂ ਅੱਛਾ ਉਹ ਹਰ ਰਸਤੇ ਸ਼ਹਿਰ ਚ ਛੱਡ ਛੋੜ ਉਹ ਰਸਤੇ ਚ ਛੋੜ ਛੱਡੇ ਉਹ ਜਿੱਥੇ ਆ ਕੇ ਕੈਂਪ ਲੱਗਾ ਨਾ ਮੈਂ ਰੇਲ ਗੱਡੀ ਚ ਆਇਆ ਉੱਥੇ ਆ ਕੇ ਲੈ ਕੇ ਲੋਕ ਲੈ ਗਏ ਸਿੱਖ ਲੈ ਗਏ ਜਾਂ ਮੁਸਲਮਾਨ ਲੈ ਗਏ ਉੱਥੋਂ ਕੋਈ ਢੱਗੇ ਲੈ ਜਾਂਦਾ ਕੋਈ ਮੱਝਾਂ ਲੈ ਜਾਂਦਾ ਰੇਲ ਗੱਡੀ ਤੇ ਲਾਈਨ ਕੋਲੋਂ ਲੰਘਦੀ ਸੀ ਉੱਥੇ ਆ ਕੇ ਸਾਰਾ ਮੁਲਕ ਬਹਿ ਗਿਆ ਹੂੰ ਮੈਂ ਰਾਜ ਵੇਦੇ ਆਇਆ ਹੂੰ ਤੇ ਕਈ ਕਿਸੇ ਦੀ ਢੌਣ ਲਾਈ ਪਈ ਆ ਕਿਸੇ ਦਾ ਮੋਢਾ ਵੱਢਿਆ ਪਿਆ ਕਿਸੇ ਦੀ ਲੱਤ ਵੱਢੀ ਪਈ ਆ ਕਿਸੇ ਦਾ ਕੁਝ ਹੋਇਆ ਪਿਆ ਦੁਨੀਆ ਰਾਹ 'ਚ ਮਾਵਾਂ ਆਪਣੇ ਬੱਚਿਆਂ ਨੂੰ ਐਡਿਆਂ ਨੂੰ ਅੱਛਾ ਝਾੜਾਂ 'ਚ ਛੱਡ ਕੇ ਆਈਆਂ ਵੀ ਮੇਰੀ ਜਾਨ ਬਚ ਜਾਏ ਬੱਚਾ ਕਮਾਦਾਂ 'ਚ ਲੁਕ ਗਈਆਂ ਮਾਵਾਂ ਅੱਛਾ ਆਪਣੇ ਆਪਣੇ ਬੱਚਿਆਂ ਨੂੰ ਅੰਜ ਬਗਾਏ ਚਾਂਕ ਤੇ ਮੈਂ ਆਪਣੀ ਕੰਨੀ ਸੁਣਿਆ ਨਾ ਮੈਂ ਇੱਕ ਨਹੀਂ ਹੁੰਦਾ ਵੀ ਕਿਸੇ ਦੀ ਗੱਲ ਉਹ ਬੱਚਾ ਝਾੜ 'ਚ ਪਿਆ ਟਾਂ ਪਿਆ ਕਰੇ ਵਿਚਾਰਾ ਨਿਕਲਿਆ ਓਏ ਹੋਏ ਹੋਏ ਤੁਸੀਂ ਆਪ ਆਪਣੀ ਅੱਖੀ ਵੇਖਿਆ ਆਪਣੀ ਅੱਖੀ ਵੇਖਿਆ ਓਏ ਹੋਏ ਤੇ ਮੈਨੂੰ ਆਂਦਾ ਨਾ ਮਾਂ ਜੀ ਚਲੋ ਪੁੱਤ ਭੱਜ ਲਓ ਹੂੰ ਉਹ ਗਏ ਅਸੀਂ ਅੰਬ ਚੁੱਕਣ ਹਾਂਜੀ ਤੇ ਕੋਈ ਉਸਦੇ ਨਾਲ ਟਿੰਡਾਂ ਕਰਾਈਆਂ ਹੋਈਆਂ ਅੱਛਾ ਉਸਦੇ ਨਾਲ ਨਾਈਆਂ ਟਿੰਡਾਂ ਕੀਤੀਆਂ 3 ਜਣੇ ਨਾਲ ਹਾਂ ਅਸੀਂ ਜਾ ਕੇ ਅੰਬੀਆਂ ਚੁੱਕਣ ਲੱਗ ਗਏ ਉਹਨੇ ਬਾਂਦਰ ਨੇ ਵੇਖ ਲਿਆ ਬਾਂਦਰ ਹੈ ਸੀ ਬਿਰਲਾ ਕੋਈ ਅੱਛਾ ਉੱਥੇ ਬਾਂਦਰ ਵੀ ਹੈ ਸਨ ਆਹੋ ਅੱਛਾ ਬਿਰਲੇ ਸਾਣੇ ਵੀ ਉਹ ਬਾਂਦਰ ਉੱਤੇ ਚੜ ਕੇ ਨਾ ਅੰਬ ਦੇ ਹਾਂਜੀ ਤੇ ਅੰਬੀਆਂ ਤੋੜ ਕੇ ਕਦੀ ਮੇਰੇ ਸਿਰ 'ਚ ਮਾਰ ਦਿਆ ਕਰੇ ਅੱਛਾ ਕਦੀ ਦੂਜੇ ਦੇ ਕਦੀ ਤੀਜੇ ਤੂੰ ਮਾਰਿਆ ਮੈਨੂੰ ਓਏ ਹਾਂ ਅਸੀਂ ਆਪੇ ਚ ਰੱਖ ਦੋਸਤੋ ਅੱਜ ਦੀ ਕਹਾਣੀ ਮਾਂ ਪੁੱਤਰ ਦੀ ਕਹਾਣੀ ਹੈ ਜਿਨ੍ਹਾਂ ਨੇ 47 ਵੇਲੇ ਇਕੱਠੇ ਸਫ਼ਰ ਕੀਤਾ। ਸਾਡੇ ਸਾਹਮਣੇ ਜਿਹੜੇ ਮਾਂ ਜੀ ਬੈਠੇ ਨੇ ਇਹਨਾਂ ਦੀ ਉਮਰ 122 ਸਾਲ ਹੈ ਤੇ ਇਹਨਾਂ ਦੇ ਪੁੱਤਰ ਦੀ ਉਮਰ 87 ਸਾਲ ਹੈ ਤੇ ਨਾਲ ਇਹਨਾਂ ਦੇ ਪੋਤੇ ਬੈਠੇ ਨੇ। ਅੱਜ ਮਾਂ ਜੀ ਦੇ ਕੋਲੋਂ ਪੁੱਛਾਂਗੇ ਇਹਨਾਂ ਦੇ ਮਾਪਿਆਂ ਦੇ ਪਿੰਡ ਦੀ ਕਹਾਣੀ ਵੀ ਤੇ ਇਹਨਾਂ ਦੇ ਸਹੁਰਿਆਂ ਦੇ ਪਿੰਡ ਦੀ ਕਹਾਣੀ ਤੇ ਜਦੋਂ ਉਜਾੜੇ ਹੋਏ ਨੇ ਉਸ ਵੇਲੇ ਕਿਸ ਤਰ੍ਹਾਂ ਹੈ ਆਪਣਾ ਪਿੰਡ ਛੱਡ ਕੇ ਪਾਕਿਸਤਾਨ ਤੱਕ ਪਹੁੰਚੇ। ਇਹਨਾਂ ਨੇ ਮਾਂ ਪੁੱਤ ਨੇ ਕਿਹੜੇ ਹਾਲਾਤੋਂ ਵਾਕਿਆ ਦੇਖੇ। ਆਓ ਮਿਲਦੇ ਹਾਂ ਤੇ ਗੱਲਬਾਤ ਸਾਂਝੀ ਕਰਦੇ ਹਾਂ। ਸਲਾਮ ਅਲੈਕਮ। वालेकुम सलाम ਕੀ ਹਾਲ ਚਾਲ ਹੈ ਮਾਂ ਜੀ? शादी ਕੀ ਨਾਮ ਹੈ ਆਪਣਾ? बेगम ਬੇਗਮ। ਤੁਹਾਡੇ ਵਾਲਦ ਦਾ? साढ़े 12 का ਹਾਂਜੀ
ਜਾਮੀ ਲੰਬਰਦਾਰ ਜਾਮੀ ਲੰਬੜਦਾਰ। ਤੇ ਦਾਦਾ ਜੀ ਦਾ ਅੱਧੇ ਕਾ ਨਾਮ ਦੀ ਜੰਗੀ ਜ਼ੈਮਲ। ਜੈਮਲ ਸਹੀ ਹੋ ਗਿਆ। ਮਾਂ ਜੀ ਆਪਣਾ ਪਿੰਡ ਕਿਹੜਾ ਸੀ ਪਿੱਛੇ? ਨੌਰੀ ਧਨੌਰੀ। ਇਹਨਾਂ ਦਾ ਜ਼ਿਲ੍ਹਾ ਮੇਰਾ ਖਿਆਲ ਰਿਆਸਤ ਪਟਿਆਲਾ ਸੀ। ਅੱਛਾ ਰਿਆਸਤ ਪਟਿਆਲਾ ਸੀ। ਰੈਸਟ ਚਾਹੇ ਤਾਂ ਆਹੋ ਅੱਛਾ ਅੱਛਾ। ਮਾਂ ਜੀ ਨੂੰ ਹੁਣ ਯਾਦ ਨਹੀਂ ਨਾ, ਉਮਰ ਮਾਸ਼ਾਅੱਲਾ ਬਹੁਤ ਹੋ ਗਈ ਹੈ। ਹਾਂ। ਮਾਂ ਜੀ ਆਪਣਾ ਕਿੱਡਾ ਕੁ ਵੱਡਾ ਪਿੰਡ ਸੀ? ਕਿਹੜੀ ਕਿਹੜੀ ਬਰਾਦਰੀ ਉੱਥੇ ਰਹਿੰਦੀ ਸੀ? ਕੋਈ ਪਤਾ ਨਹੀਂ ਮੈਨੂੰ ਬਰਾਬਰੀ ਨਹੀਂ ਆਪਣੀ ਕਿਹੜੀ ਬਰਾਦਰੀ ਹੈ? ਸਾਡੀ ਜਾਤ ਜੱਟ। ਕਿਹੜੇ ਜੱਟ ਤੁਸੀਂ? ਪਤਾ ਦੇ ਕਿਹੜੇ ਜਾਤਾਂ ਤੁਸੀਂ ਇਹ ਮਾਂ ਜੀ ਉਹਦੀ ਕਹਿੰਦੇ ਸਰਾਜ ਜੱਟ ਸੀ। ਸਰਾਜ ਜੱਟ ਨੇ। ਹਾਂ ਸਹੀ ਹੋ ਗਿਆ। ਸਾਡੀ ਬੋਲੇ ਜੱਟ ਹੈ। ਅੱਛਾ ਜਿੱਥੇ ਮਾਂ ਜੀ ਦਾ ਵਿਆਹ ਹੋਇਆ ਸੀ ਉਹ ਬੋਲੇ ਜੱਟ ਨੇ। ਆਹ ਬੋਲੇ ਜੱਟ। ਸਹੀ ਹੋ ਗਿਆ। ਹਾਂ ਮਾਂ ਜੀ ਤੁਹਾਡੀ ਜਦੋਂ ਉਜਾੜੇ ਹੋਏ ਨੇ ਕਿੰਨੀ ਉਮਰ ਸੀ? ਤਕਰੀਬਨ 35 ਸਾਲ ਸੀ। ਕਰੀਬ 35। ਆਹ ਇਹਨੇ ਹੈ ਕਿੰਨੇ ਬੱਚੇ ਸੀ ਉਸ ਵੇਲੇ ਤੁਹਾਡੇ? ਮਕਬੂਲ ਹੈਗਾ ਨਾ ਤਾਂ ਜਾਤ ਹਾਂ ਤੇ ਰਾਈ ਹੋਏ ਦਿਖਾਇਆ ਦੋ ਤੇ ਦੋ ਸੀ ਦੋ। ਦੋ ਬੱਚੇ ਸੀ। ਹਾਂ ਤਿੰਨ 5 ਸਾਲ ਦਾ ਹੋ ਗਿਆ ਅੱਛਾ 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 ਅੱਛਾ। ਹਾਂ ਸਹੀ ਹੋ ਗਿਆ। ਤੁਹਾਡੀ ਸ਼ਾਦੀ ਕਿਹੜੇ ਪਿੰਡ ਹੋਈ ਸੀ? ਰੱਤਾ ਖੜਾ ਆਰਤੇ ਖੜੇ ਚ ਰੱਤੇ ਖੇੜੇ ਚ। ਆਰਤਾ ਖੜਾ। ਸਹੀ ਹੋ ਗਿਆ। ਉਦੋਂ ਕਿੰਨੇ ਦਿਨ ਬਰਾਤ ਰਹਿੰਦੀ ਹੁੰਦੀ ਸੀ? ਬੜਾ ਜਾਤਾ ਦੋ ਦਿਨ ਰਹੇ ਸੀ 3 ਦਿਨ। 3 ਦਿਨ। ਹਾਂ। ਸਹੀ ਹੋ ਗਿਆ। ਚਲੋ ਮਾਂ ਜੀ ਕੋ ਵੀ ਪੁੱਛ ਲੈਂਦੇ, ਉਹਨਾਂ ਦੀ ਉਮਰ ਮਾਸ਼ਾਅੱਲਾ ਬਹੁਤ ਜ਼ਿਆਦਾ ਹੋ ਗਈ। ਤੁਹਾਡੇ ਕੋਲ ਪੁੱਛਦੇ ਆ ਜੀ, ਤੁਹਾਡਾ ਨਾਮ ਕੀ ਹੈ? ਮਕਬੂਲ ਅਹਿਮਦ। ਮਕਬੂਲ ਅਹਿਮਦ। ਹਾਂ। ਤੁਸੀਂ ਮਾਂ ਜੀ ਦੇ ਸਭ ਤੋਂ ਵੱਡੇ ਬੇਟੇ ਹੋ। ਹਾਂ। ਜਦੋਂ ਪਾਰਟੀਸ਼ਨ ਹੋਈ ਹੈ ਉਸ ਤੋਂ ਪਹਿਲਾਂ ਦੀਆਂ ਗੱਲਾਂ ਤੁਹਾਨੂੰ ਥੋੜ੍ਹੀਆਂ ਬਹੁਤ ਪਿੰਡ ਦੀਆਂ ਯਾਦ ਨੇ ਆਪਣੀਆਂ? ਪਿੰਡ ਦਾ ਯਾਦ ਕੀ ਹੋਣੀਆਂ ਗੱਲਾਂ ਬਾਤਾਂ। ਪਿੰਡ 'ਚ ਸਾਡਾ ਜਿਹੜਾ ਹੈ ਨਾ ਹਾਂਜੀ। ਨਦੀ ਦੇ ਕਿਨਾਰੇ ਤੇ ਸੀ ਪਿੰਡ। ਪਿੰਡ ਉਹਦਾ ਪੂਰਾ ਨਾਂ ਕੀ ਸੀ ਪਿੰਡ ਦਾ? ਰੱਤਾ ਖੇੜਾ। ਰੱਤਾ ਖੇੜਾ ਲੁਕਮਾਨ ਵਾਲਾ ਸੀ? ਬੂਲਿਆਂ ਦਾ। ਅੱਛਾ ਬੂਲਿਆਂ ਦਾ। ਲੁਕਮਾਨ ਵਾਲਾ ਉਹੀ ਰੱਤਾ ਖੜਾ ਸੀ। ਅੱਛਾ। ਲੁਕਮਾਨ ਦਾ ਵੀ ਵੱਜਦਾ ਸੀ ਹਾਂ। ਤੇ ਬੂਲਿਆਂ ਦਾ ਸੀ। ਅੱਛਾ ਬੂਲਿਆਂ ਦਾ ਹੀ ਵੱਜਦਾ ਸੀ ਤੇ ਲੁਕਮਾਨ ਦਾ ਹੀ ਵੱਜਦਾ। ਲੁਕਮਾਨ ਦੇ ਇਹਨਾਂ ਦੇ ਦਾਦੇ ਪੜਦਾਦੇ ਦਾ ਨਾਮ ਲੁਕਮਾਨ ਸੀ। ਅੱਛਾ 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 ਅੱਛਾ। ਹਾਂ। ਅੱਛਾ ਉਹਦੇ ਨਾਲ ਕਿਹੜੇ ਕਿਹੜੇ ਪਿੰਡ ਲੱਗਦੇ ਸੀ? ਉੱਥੇ ਨਾਲ ਆ ਮਰੌੜੀ ਸੀ। ਹੋਰ ਜਿਹੜੇ ਪਿੰਡ ਸਨ ਹਾਂਜੀ। ਦੂਰ ਦੂਰ ਸਨ ਫਰਕ ਨਾਲ, ਕੋਈ ਚਾਬਾ ਡਾਬਾ ਤੇ ਜੇ ਕਰਕੇ ਨਾ ਅੱਛਾ ਅੱਛਾ ਉਹ ਪਿੰਡ ਦੂਰ ਦੂਰ ਸਨ। ਨੇੜੇ ਮਰੌੜੀ ਸੀ। ਮਰੌੜੀ ਦੀ ਸਾਡੀ ਬੁੱਤੀ ਇੱਕੋ ਹੀ ਸੀ। ਅੱਛਾ। ਹਾਂ ਬੁੱਤੀ ਨਾਲ ਲੱਗਦੀ ਸੀ। ਵਾਹ ਜੀ ਵਾਹ। ਇਹ ਮਰੌੜੀ ਵਾਲੇ ਜਿਹੜੇ ਰਾਈ ਨੇ ਨਸ਼ਹਿਰੇ ਬੈਠੇ ਨੇ ਹਾਂਜੀ। ਤੇ ਸਾਡੀ ਜ਼ਮੀਨ ਵੀ ਬੰਦ ਹੁੰਦੇ ਸਨ। ਅੱਛਾ ਆਹੋ ਸਹੀ ਹੋ ਗਿਆ। ਇਹਨਾਂ ਕੋਲੋਂ ਫਿਰ ਹਿੱਸਾ ਵੰਡਾ ਕੇ ਲਿਆਵੀਦਾ ਸੀ। ਤੀਜਾ ਹਿੱਸਾ ਦਿੰਦੇ ਸਨ। 2 ਹਿੱਸੇ ਬਾਣ ਵਾਲਿਆਂ ਦੇ, ਅੱਛਾ। ਤੀਜਾ ਜ਼ਮੀਨ ਵਾਲੇ ਦਾ। ਤੁਹਾਡੇ ਪਿੰਡ ਦੀਆਂ ਕਿੰਨੀਆਂ ਲੰਬੜਦਾਰੀਆਂ ਸੀ? 2। ਕੀ ਨਾਂ ਸੀ ਉਹਨਾਂ ਲੰਬੜਦਾਰਾਂ ਦੇ? ਪਹਿਲਾਂ ਦਾਦਾ ਸਾਡਾ ਸੀ ਉਹਨਾਂ ਦੇ ਉਹ ਸਿਰਕੀ ਬੈਠੇ ਨੇ ਯੂਸਫਪੁਰੀ ਤੇ ਉਹਨਾਂ ਦੇ ਪਿਓ ਦਾ ਨਾਮ ਮੈਨੂੰ ਨਹੀਂ ਪਤਾ। ਅੱਛਾ। ਹਾਂ। ਤੁਹਾਡੇ ਵਾਲਦ ਦਾ ਕੀ ਨਾਂ ਸੀ? ਸਾਡੇ ਵਾਲਦ ਦਾ ਨਾਮ ਨੂਰ ਮੁਹੰਮਦ। ਨੂਰ ਮੁਹੰਮਦ। ਹਾਂ। ਸਹੀ ਹੋ ਗਿਆ। ਉਹਦੇ ਵਾਲਦ ਦਾ ਨਾਮ ਮੌਲਾ ਬਖਸ਼ ਸੀ। ਉਹਦੇ ਵਾਲਦ ਦਾ ਨਾਮ ਉਹ ਮੌਲਾ ਨੰਬਰਦਾਰ ਸੀ। ਅੱਛਾ ਉਹ ਲੰਬੜਦਾਰ ਸੀ। ਹਾਂ। ਉਹਦਾ ਖੁਦਾ ਬਖਸ਼ ਉਹ ਵੀ ਨੰਬਰਦਾਰ ਸੀ। ਅੱਛਾ ਅੱਛਾ ਉਹਦਾ ਰੁਲੀਆ ਤੀਸਰੀ ਪੀੜ੍ਹੀ ਦਾ ਪਤਾ। ਅੱਛਾ। ਰੁਲੀਆ ਤੇ ਉਹਦੇ ਨਾਮ ਉਹ ਵੀ ਨੰਬਰਦਾਰ ਸੀ। ਅੱਛਾ। ਹਾਂ। ਇਹਦਾ ਮਤਲਬ ਇੱਕ ਲੰਬੜਦਾਰੀ ਤੁਹਾਡੇ ਖਾਨਦਾਨ ਕੋ ਸੀ, ਇੱਕ ਦੂਸਰੇ ਕੋ ਸੀ? ਇੱਕ ਦੂਸਰੇ ਕੋਲ। ਸਹੀ ਹੋ ਗਿਆ। ਹੋਰ ਉੱਥੇ ਜੱਟਾਂ ਤੋਂ ਇਲਾਵਾ ਕਿਹੜੀ ਕਿਹੜੀ ਬਰਾਦਰੀ ਰਹਿੰਦੀ ਸੀ ਪਿੰਡ 'ਚ? ਹੋਰ ਬਰਾਦਰੀ ਕੋਈ ਸੀ, ਕਈ ਚੁੱਕ ਬਿਹਾਰ ਦਾ, ਕੋਈ ਮੋਚੀ ਅੱਜ ਚਮਾਰ ਜਿਹਨਾਂ ਨੂੰ ਆਉਂਦਾ ਜੁੱਤੀਆਂ ਕੱਢਣ ਵਾਲੇ, ਜੁੱਤੀਆਂ ਬਣਾਉਣ ਵਾਲੇ। ਅੱਛਾ। ਇਹ ਸਨ। ਕੋਈ ਘਰ ਫਕੀਰਾਂ ਦੇ ਸਨ। ਅੱਛਾ। ਤੇ ਹੋਰ ਬਰਾਦਰੀ ਨਾ ਕੋਈ ਰਾਈ ਸੀ। ਇੱਕ ਘਰ ਗੁੱਜਰਾਂ ਦਾ ਆਇਆ ਸੀ ਦੂਰੋਂ ਉਹ ਵੀ। ਅੱਛਾ। ਤੇ ਉਹ ਵੀ ਆ ਕੇ ਉੱਥੇ ਬਹਿ ਗਿਆ। ਚਲੋ ਉਦੋਂ ਦੇ ਫਿਰ ਬੰਦਿਆਂ ਦੀਆਂ ਲੋੜਾਂ ਹੁੰਦੀਆਂ ਸਨ। ਹਾਂਜੀ। ਅੱਜ ਬੰਦੇ ਨੂੰ ਬੰਦਾ ਸਿਖਾਉਂਦਾ ਨਹੀਂ। ਸਹੀ ਗੱਲ ਹੈ। ਆਹ ਤੇ ਆਪਣੀ ਜਿਹੜੀ ਤਹਿਸੀਲ ਸੀ ਜਾਂ ਜ਼ਿਲ੍ਹਾ ਸੀ ਉਹ ਕਿਹੜਾ ਸੀ? ਜ਼ਿਲ੍ਹਾ ਕਰਨਾਲ ਸੀ। ਤਹਿਸੀਲ ਕੈਂਥਲ। ਅੱਛਾ ਕੈਂਥਲ ਸੀ। ਥਾਣਾ ਗੁਲਾ। ਅੱਛਾ ਗੁਲਾ। ਹਾਂ। ਇਹਦੇ ਜਿਹੜੇ ਆਲੇ ਦੁਆਲੇ ਪਿੰਡ ਲੱਗਦੇ ਸੀ ਉਹਦੇ 'ਚ ਜ਼ਿਆਦਾ ਜੱਟ ਬਰਾਦਰੀ ਰਹਿੰਦੀ ਸੀ ਕਿ ਹਿੰਦੂ ਜਾਂ ਸਿੱਖ ਰਹਿੰਦੇ ਸੀ? ਉਹ ਹੋਰ ਸਾਰੇ ਪਿੰਡਾਂ 'ਚ ਰਲੇ ਮਿਲੇ ਰਹਿੰਦੇ ਸਨ। ਰਲੇ ਮਿਲੇ। ਹਿੰਦੂ ਵੀ, ਕੋਈ ਮੁਸਲਮਾਨ ਵੀ ਵਿੱਚ ਹੀ ਇਸ ਪ੍ਰਕਾਰ। ਜ਼ਿਆਦਾ ਜਿਹੜੇ ਜੱਟ ਸਨ ਤੁਹਾਡੇ ਪਿੰਡ ਦੇ ਵਿੱਚ ਹੀ ਸਨ ਤੁਹਾਡੇ? ਹਾਂ। ਸਹੀ ਹੋ ਗਿਆ। ਜ਼ਿਆਦਾ ਘਰ ਜਿਹੜੇ ਸਾਡੇ ਪਿੰਡ ਜਿਹੜੇ ਸਨ ਘਰ ਉਹ ਸਾਰੇ ਜੱਟਾਂ ਦੇ ਹੀ ਸਨ। ਅੱਛਾ ਅੱਛਾ। ਤੁਹਾਡੇ ਪਿੰਡ ਦੀ ਜ਼ਮੀਨ ਕਿੱਦਾਂ ਦੀ ਸੀ? ਦਰਿਆਈ ਪਾਣੀ ਲੱਗਦਾ ਸੀ ਕਿ ਉਹਨੂੰ? ਨਹੀਂ ਉਹ ਤੇ ਮਾਰੂ ਜ਼ਮੀਨ ਸੀ। ਕਾਂ ਕੀ ਫਸਲ ਹੋ ਗਿਆ। ਅੱਛਾ। ਨਾ ਅਜ ਤੱਕ ਬਹਿੰਦੇ ਰਹਿੰਦੇ ਖੂਹਾਂ ਦੀ ਬਾਈਆਂ ਸਨ ਥੋੜ੍ਹੀ ਥੋੜ੍ਹੀਆਂ, ਕਿਤੇ 2 ਵਿਗੇ
ਲਾਲੀ ਤੋਂ ਕਿਸੇ ਨੇ 4 ਵਿਗੇ ਕੱਢ ਲਈ। ਅੱਛਾ ਬਸ ਇਸ ਤਰ੍ਹਾਂ ਹੀ ਉਹ ਲਾਏ ਹੈ ਤੇ 3 ਖੂਹ ਸਾਡੇ ਆਪਣੇ ਸਨ। ਅੱਛਾ, ਤ੍ਰੈ ਖੂਹ। ਹਾਂ ਕੋਈ ਨਾਂ ਯਾਦ ਆ ਆਪਣੇ ਖੂਹਾਂ ਦਾ? ਕਿਹੜੇ ਨਾਂ ਤੋਂ ਵੱਜਦਾ ਸੀ? ਉਹਨਾਂ ਦਾ ਨਾਂ ਦਾ ਨੀ ਮੈਨੂੰ ਪਤਾ। ਉਹ ਕੰਦੇ ਦਾ ਇੱਕ ਖੂਹ ਵੱਜਦਾ ਸੀ, ਇੱਕ ਹੂੰ। ਮੌਲੇ ਦਾ ਵੱਜਦਾ ਸੀ, ਇੰਜ ਕਰਕੇ ਨਾ। ਅੱਛਾ ਅੱਛਾ ਅੱਛਾ, ਤੇ ਇੱਕ ਦਾ ਨਾਂ ਪਤਾ ਨਹੀਂ ਕੀ ਸੀ, ਉਹਦਾ ਨਹੀਂ ਮੈਨੂੰ ਨਾਂ। ਸਹੀ ਹੋ ਗਿਆ। ਮੌਲਾ ਬਖਸ਼ ਦਾ ਖੂਹ ਜਿਹੜਾ ਹੁਣ ਵੀ ਉੱਥੇ ਮੌਜੂਦ ਹੈ। ਅੱਛਾ ਅੱਛਾ, ਹਾਂ ਉਹ ਸਾਡੇ ਉੱਥੇ ਕਹਿੰਦੇ ਨੇ ਵੀ ਲੋਕ ਦੱਸਦੇ ਨੇ ਵੀ ਤੁਹਾਡਾ ਨਾ ਸਾਡੇ ਦਾਦੇ ਦੇ ਨਾਂ ਦੇ ਦਾਦੇ ਦੇ ਨਾਂ ਹਾਂ ਬੋਰਡ ਛੋੜ ਹੈਗਾ ਉੱਥੇ। ਅੱਛਾ ਅੰਬ ਸੀ ਪੁੱਤਰਾ, ਹੈ ਬੋੜ ਨਹੀਂ ਅੰਬ ਸਨ। ਅੱਛਾ, ਅੰਬ ਸਣ। ਅੰਬਾਂ ਦੇ ਕਿਉਂ ਅਸੀਂ ਤਾਂ ਜਾਂਦੇ ਰਹੇ ਅੰਬੀਆਂ ਚੁੱਗਣ ਵਾਸਤੇ, ਨਿਆਣੇ ਬਾਹਰ ਤੇ ਰਹਿ ਭੱਜਦੇ ਨੇ। ਅੱਛਾ ਹੈਂ ਤੇ ਉਹ ਗਏ ਅਸੀਂ ਅੰਬ ਚੁੱਗਣ, ਹਾਂਜੀ। ਤੇ ਰੱਬੋ ਹੀ ਉਸਦੇ ਨਾਲ ਟਿੰਡਾਂ ਕਰਾਈਆਂ ਹੋਈਆਂ। ਅੱਛਾ ਉਸਦੇ ਨਾਲ ਨਾਈ ਨੇ ਟਿੰਡਾਂ ਕੀਤੀਆਂ, 3 ਜਣੇ ਦਾ ਹਾਂ ਅਸੀਂ ਜਾ ਕੇ ਅੰਬੀਆਂ ਚੁੱਕਣ ਲੱਗ ਗਏ। ਉਹਨੇ ਬਾਂਦਰ ਨੇ ਵੇਖ ਲਿਆ, ਬਾਂਦਰ ਹੈ ਸੀ ਬਿਰਲਾ ਬਿਰਲਾ ਕੋਈ ਕੋਈ। ਅੱਛਾ, ਉੱਥੇ ਬਾਂਦਰ ਵੀ ਹੈ ਸਨ? ਆਹੋ ਅੱਛਾ ਬਿਰਲੇ ਬਿਰਲੇ ਸਨ ਵੀ। ਉਹ ਬਾਂਦਰ ਉੱਤੇ ਚੜ ਕੇ ਨਾ ਅੰਬ ਤੇ ਹਾਂਜੀ। ਤੇ ਅੰਬੀਆਂ ਤੋੜ ਤੋੜ ਕੇ ਕਦੀ ਮੇਰੇ ਸਿਰ 'ਚ ਮਾਰ ਦਿਆ ਕਰੇ, ਅੱਛਾ ਕਦੀ ਦੂਜੇ ਦੇ, ਕਦੀ ਤੀਜੇ। ਤੂੰ ਮਾਰਿਆ ਮੈਨੂੰ ਓਏ। ਹਾਂ ਅਸੀਂ ਆਪੇ 'ਚ ਲੜ ਪਏ। ਅੱਛਾ, ਹਾਂ ਸਹੀ ਹੋ ਗਿਆ। ਅਸੀਂ ਆਪੇ 'ਚ ਲੜ ਪਏ। ਤੇ ਉਹ ਸਾਡਾ ਇੱਕ ਫਕੀਰ ਸੀਰੀ ਰੱਖਿਆ ਸੀ, ਹਾਂਜੀ। ਉਹਨੇ ਖੂਹ 'ਚ ਜੋਇਆ ਸੀ। ਅੱਛਾ ਤੇ ਉਹ ਆਂਦਾ ਓਏ ਉਹ ਤੁਸੀਂ ਕੀ ਲੈਣਾ ਹੋ? ਅਸੀਂ ਆਖਿਆ ਅੰਬੀਆਂ ਖਾਣ ਆਏ ਆ। ਹਾਂ ਤੇ ਉਹਨੇ ਆਖਿਆ ਖਲੋ ਜਾ, ਫਿਰ ਜਾਂਦੇ ਹੋ ਕੋਈ ਨਹੀਂ। ਹਾਂ ਤੇ ਉਹ ਭੱਜ ਗਿਆ। ਉਹ ਬਾਂਦਰ ਨੇ ਸਾਡੀ ਖੇਡ ਬਣਾਈ। ਅੱਛਾ, ਉਹ ਕਦੀ ਉਹਦੇ ਸਿਰ 'ਚ ਮਾਰ ਜਾਏਗਾ ਅੰਬੀ ਖੋ ਕੇ, ਕਦੀ ਉਹਦੇ 'ਚ। ਵਾਹ ਜੀ ਵਾਹ। ਤੇ ਅਸੀਂ ਰੋਣ ਲੱਗ ਪਏ, ਇੱਕ ਦੂਜੇ ਨੂੰ ਮਾਰਨ ਮਰਾਉਣ ਲੱਗ ਗਏ। ਹੂੰ। ਤੇ ਉਹ ਆਇਆ, ਅਸੀਂ ਉਹਨੂੰ ਆਖਿਆ ਵੀ ਆਹ ਜਿਹੜਾ ਬਾਂਦਰ ਹੈ ਇਹ ਨਹੀਂ ਸਾਨੂੰ ਮਾਰਦਾ ਪਿਆ। ਹਾਂ ਉਹਨੇ ਬਾਂਦਰ ਨੂੰ ਆਖਿਆ ਓਏ ਹੇਠਾਂ ਉਤਰ ਜਾ। ਆਖਿਆ ਨਹੀਂ ਮੈਂ ਨਹੀਂ ਉਤਰਨਾ। ਹਾਂ, ਉਹਨੇ ਆਖਿਆ ਚੰਗਾ ਰਹਿ ਜਾਂਦਾ, ਉਤਰ ਜਾ। ਅੰਬ ਸੀ ਬਹੁਤ ਵੱਡਾ, ਅੱਛਾ 2-2.5 ਕਨਾਲਾਂ 'ਚ ਉਹਦਾ ਖਿਲਾਰ ਖਿਲ ਰਿਹਾ ਜੀ। 9 ਗਜ ਦਾ ਸਾਫਾ ਇੱਕੋ ਬਾਲਾ ਹੁੰਦਾ ਸੀ ਉਹਦੇ ਵਾਹ ਨਾਲ, ਜੀ ਇੰਨਾ ਵਾਹ। ਮੋਟਾ ਅੰਬ ਸੀ, ਬੜਾ ਪੁਰਾਣਾ ਹੋਣਾ ਫਿਰ। ਬੜਾ ਪੁਰਾਣਾ। ਹਾਂ ਹੂੰ। ਤੇ ਇੱਕ ਖੂਹ ਦੀ ਜਿੱਥੇ ਢੱਗੇ ਚੱਲਦਾ ਮਨ ਦੇ ਉੱਤੇ, ਉੱਥੇ ਸੀ ਇੱਧਰਲੇ ਪਾਸੇ। ਅੱਛਾ, ਹਾਂ ਸਹੀ ਸਹੀ। ਸਾਡਾ ਬਾਬਾ ਬਗੂਚਾ, ਅਮਰੂਦ, ਅਨਾਰ, ਐਵੇਂ ਦੇ ਬੂਟੇ ਬਾਬਾ ਲਾਏ ਸਨ ਸਾਡੇ ਅੱਛਾ, ਵੱਡਿਆਂ ਨੇ। ਸਹੀ ਹੋ ਗਿਆ। ਹਾਂ ਆਪਣੀ ਰਿਸ਼ਤੇਦਾਰੀ ਉੱਥੇ ਕਿਹੜੇ ਕਿਹੜੇ ਪਿੰਡਾਂ 'ਚ ਸੀ? अपनी रिश्तेदारी का मैंने नहीं पता, बड़ी रिश्तेदारी तो होगी धनौरी में, नानके जो हो गया। ਅੱਛਾ, ਨਾਨਕਿਆਂ ਦੇ ਪਿੰਡ ਜਾਂਦੇ ਹੁੰਦੇ ਸੀ? आहो जानते होंगे। ਉਦੋਂ ਪੈਦਲ ਜਾਂਦੇ ਹੁੰਦੇ ਸੀ ਕਿ? ਉਹ ਗੱਡੀਆਂ ਪਰ, ਰਥਾਂ ਪਰ ਬੈਠ ਕੇ ਜਾਏ, ਜਾਂ ਕਿਸੇ ਕੋਲ ਘੋੜੀ ਹੋਈ, ਘੋੜੀ ਤੇ ਚੜ੍ਹ ਕੇ। ਅੱਛਾ ਅੱਛਾ, ਘੋੜੀਆਂ ਛੋੜੀਆਂ ਰੱਖੀਆਂ ਹੁੰਦੀਆਂ ਸੀ ਹਾਂ ਬਜ਼ੁਰਗਾਂ ਨੇ? ਘੋੜੀਆਂ ਰੱਖੀਆਂ ਹੁੰਦੀਆਂ। ਤੇ ਡੰਗਰ ਮਾਲ ਪਸ਼ੂ ਵਾਸਤੇ ਬਾਹਰ ਡੇਰਿਆਂ ਤੇ ਹੁੰਦੀ ਸੀ ਕਿ ਵੇਲੀਆਂ ਬਣਾਈਆਂ ਸੀ? ਪਸ਼ੂ ਵਾਸਤੇ ਮਾਲ ਜੰਗਲਾਂ 'ਚ ਫਿਰਦਾ ਸੀ, ਬੇਲਿਆਂ 'ਚ ਲਗਾ ਫਿਰਦਾ, ਖਾਂਦੇ ਪੀਂਦੇ। ਅੱਛਾ, ਤੁਹਾਡੇ ਉੱਥੇ ਨਾਲ ਜੰਗਲ ਵੀ ਹੈ ਸੀ? ਜੰਗਲ ਬਹੁਤ ਵੱਡਾ ਸੀ। ਹਾਂ ਸਹੀ ਹੋ ਗਿਆ, ਸਹੀ ਹੋ ਗਿਆ। ਹਾਂ ਅੱਛਾ, ਆਪਣੇ ਪਿੰਡ ਦੇ ਵਿੱਚ ਕੋਈ ਮੇਲਾ ਸ਼ੇਲਾ ਵੀ ਲੱਗਦਾ ਸੀ? ਨਾ ਕੋਈ ਮੇਲਾ ਨਹੀਂ, ਆਲੇ ਦੁਆਲੇ ਪਿੰਡਾਂ 'ਚ? ਕੋਈ ਨਹੀਂ, ਕੋਈ ਨਹੀਂ। ਦੂਰ ਦੂਰ ਡਾਕਟਰ ਸਾਹਿਬ ਉਹ ਫਲਾਣੀ ਜਗ੍ਹਾ ਬੁੱਲੇ ਦਾ ਮੇਲਾ ਲੱਗਿਆ ਹੈ, ਫਲਾਣੀ ਥਾਂ ਫਲਾਣੇ ਦਾ ਲੱਗਾ ਹੈ। ਅੱਛਾ 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 ਅੱਛਾ। ਅਸੀਂ ਸੁਣਦੇ ਹੀ ਥਾਂ ਕਹਿ ਕਦੀ ਨਹੀਂ। ਅੱਛਾ, ਤੁਹਾਡੇ ਪਿੰਡ ਦੇ ਵਿੱਚ ਚਮਾਰ ਵੀ ਰਹਿੰਦੇ ਹੋਣੇ, ਚੂੜੇ ਵੀ ਰਹਿੰਦੇ ਹੋਣੇ ਨੇ? ਆਹੋ ਘਰ ਵੀ ਸਹੀ, ਘਰ ਉਹਨਾਂ ਦਾ ਕੋਈ ਨਾਂ ਯਾਦ ਨੇ? ਨਹੀਂ ਕੋਈ ਨਹੀਂ, ਨਾ ਯਾਦ। ਨਾਂ ਨਹੀਂ ਯਾਦ ਨਾ। ਸਹੀ ਹੋ ਗਿਆ। ਐਵੇਂ ਬੰਦਾ ਪਿਆ ਕੇ। ਅੱਛਾ, ਇਹ ਦੱਸੋ ਜਦੋਂ ਪਾਕਿਸਤਾਨ ਹਿੰਦੁਸਤਾਨ ਲਹਿਦਾ ਹੋ ਗਿਆ, ਹਾਂ। ਉਸ ਵੇਲੇ ਕਿਸ ਤਰ੍ਹਾਂ ਤੁਸੀਂ ਲੋਕ ਆਪਣੇ ਪਿੰਡੋਂ ਨਿਕਲੇ? ਕੀ ਕੁਛ ਹੋਇਆ ਸੀ ਉਸ ਵੇਲੇ? ਅਸੀਂ ਬੈਠੇ ਸਨ ਬੰਦੇ, ਕਈ ਪਿੰਡ ਉੱਜੜ ਕੇ ਨਾ ਸਾਡੇ ਆਲੇ ਦੁਆਲਿਓਂ, ਹਾਂਜੀ। ਸਾਡੇ ਪਿੰਡ 'ਚ ਆ ਕੇ ਅੱਛਾ ਆਏ। ਸਿਰਫ ਇਸੇ ਵਜ੍ਹਾ ਨਾਲ ਸਨ ਵੀ ਇਹ ਪਿੰਡ ਜਿੱਧਰ ਵੀ ਹੱਲਾ ਵੱਜਦਾ ਹੈ ਨਾ, ਹਾਂਜੀ। ਤੇ ਜ਼ਬਰਦਸਤ ਵੱਜਦਾ ਹੈ, ਨਾ ਬੰਦੇ ਨੂੰ ਛੱਡਦੇ, ਨਾ ਜਨਾਨੀਆਂ ਨੂੰ ਛੱਡਦੇ, ਨਾ ਮਾਰੀ ਆਉਂਦੇ ਨੇ ਸਿੱਖ। ਹੂੰ। ਤੇ ਉਹ ਕਈ ਮੁਸਲਮਾਨ ਉੱਥੋਂ ਪਿੰਡਾਂ 'ਚੋਂ ਉੱਜੜ ਕੇ ਹਾਂਜੀ। ਸਾਡੇ ਪਿੰਡ 'ਚ ਨਦੀ ਤੋਂ ਪਾਰ ਲੰਘ ਕੇ ਉੱਥੇ ਆ ਕੇ ਪੈ ਗਏ। ਅੱਛਾ। ਉਸੇ ਫਿਰ ਜਿਹੜਾ ਕੋਈ ਫਸਲ ਹੈ ਸੀ ਜਾਂ ਮਾਲ ਡੰਗਰ ਹੈ ਸੀ, ਲੈ ਕੇ ਆਏ ਉਹ ਨਾਲ ਆਪਣਾ। ਹੂੰ। ਤੇ ਉਹ ਮਾਲ ਡੰਗਰ, ਉਹ ਜਿਹੜਾ ਕੋਈ ਸਾਡਾ ਮਕਈਆਂ, ਕਮਾਦ, ਜਿਹੜੇ ਫਸਲ ਹੈ ਸੀ ਨਾ ਕੱਢਿਆ, ਹਾਂਜੀ। ਉਹ ਲੋਕਾਂ ਦੇ ਡੰਗਰਾਂ ਨੇ ਉਵੇਂ ਹੀ ਖਾ ਖੂ ਲਿਆ। ਅੱਛਾ। ਤੇ ਨਾ ਅਸਾਂ ਕਿਸੇ ਨੂੰ ਡੱਕਿਆ, ਨਾ ਉਹ ਆਪ ਰੁਕੇ। ਉਹਨਾਂ ਨੂੰ ਪਾਣਾ ਤੇ ਉਹਨਾਂ ਨੂੰ ਹੈ ਸੀ ਨਾ ਕੁਝ। ਹਾਂਜੀ। ਹਾਂ। ਤੇ ਉਹ ਆਪਣਾ ਅੱਲਾ ਭਲਾ ਕਰੇ, ਉੱਥੇ ਕਈ ਪਿੰਡ ਇਕੱਠੇ ਹੋ ਗਏ ਤੁਹਾਡੇ ਪਿੰਡ ਦੇ ਵਿੱਚ? ਸਾਡੇ ਪਿੰਡ ਦੇ ਵਿੱਚ। ਅੱਛਾ। ਜਦੋਂ ਫਿਰ ਸਾਨੂੰ ਆਰਡਰ ਹੋਇਆ ਵੀ ਇੱਥੋਂ ਉੱਠੋ ਹੁਣ ਤੁਸੀਂ ਵੀ, ਹੂੰ।
ਗੱਡੀ ਦੀ ਲਾਈਨ ਲੱਗ ਗੱਡੀਆਂ ਆਪੋ ਆਪਣੇ ਗੱਡੇ ਜੋਏ ਉਹਨੇ ਢੱਕੇ ਜੋਏ ਉਹਨੇ ਵਿੱਚ ਹਾਂਜੀ ਤੇ ਉੱਠ ਕੇ ਤੁਰ ਪਏ। ਇੱਕ ਅੱਗੇ ਲੱਗ ਗਿਆ ਦੂਜੇ ਪਿੱਛੇ। ਇੰਨੀ ਕੁ ਲੰਮੀ ਲਾਈਨ ਮੈਂ ਜਿੰਨਾ ਇੱਥੋਂ ਦੁਨੀ ਚੱਕੇ ਨਾ ਅੱਛਾ ਇੰਨੀ ਦੂਰ ਥੋੜੀ ਲਾਈਨ ਹੀ ਲੱਗ ਗਿਆ। ਜੇ ਪਿਛਲੇ ਬੈਠੇ ਨੇ ਅੱਗੇ ਲਾਈਨ ਲੱਗੀ। ਕਿਹੜਾ ਵੇਲਾ ਸੀ ਜਦੋਂ ਆਪਣਾ ਪਿੰਡ ਛੱਡਿਆ? ਵੇਲਾ ਸੀ ਮੇਰਾ ਖਿਆਲ 10-11 ਦਾ ਟਾਈਮ ਹੋਣਾ। 10-11 ਦਾ ਟਾਈਮ ਸੀ। ਹਾਂ ਅੱਛਾ। ਜਦੋਂ ਉੱਠਿਆ ਸਮਾਨ ਸਮੂਨ ਆਪਣਾ ਚੱਕਿਆ ਘਰੋਂ? ਥੋੜਾ ਥੋੜਾ ਚੱਕ ਲਿਆ ਵੀ ਚਲੋ ਹੁਣੇ ਆ ਜਾਣਾ। ਫਿਰ ਕੁਰਕੇ ਕੇ ਸੀ ਵੀ ਉੱਥੇ ਅੱਛਾ। ਰਹਿਣਾ। ਹਾਂ ਤੇ ਮਾਲ ਡੰਗਰ ਖੁੱਲਾ ਛੱਡ ਦਿੱਤਾ? ਮਾਲ ਡੰਗਰ ਤੇ ਖੁੱਲਾ ਹੀ ਅੱਗੇ ਵੀ ਲਗਾ ਫਿਰ ਬੰਦ ਕਦੇ ਕੋਈ ਨਹੀਂ ਕਿਸੇ ਨੂੰ ਪਾਉਂਦਾ ਸੀ। ਅੱਛਾ। ਹਾਂ ਹੂੰ। ਅੱਗੇ ਵੀ ਖੁੱਲੇ ਉਹ ਢੱਗੇ ਢੁੱਗੇ ਬੰਦ ਸਾਂ ਜਾਂ ਕੋਈ ਘੋੜੀ ਘੂੜੀ ਹੈ ਜਿਹੜੀ ਉਹ ਬੰਦ ਕੇ ਪੱਠੇ ਪਾ ਲਏ ਉਹਨੂੰ। ਫਿਰ ਤੁਸੀਂ ਨਿਕਲ ਕੇ ਕਿਹੜੇ ਪਿੰਡ ਗਏ? ਅੱਗੋਂ ਨਹੀਂ ਪਤਾ ਲੱਗਾ ਵੀ ਕਿਹੜਾ ਪਿੰਡ ਆਉਂਦਾ। ਫਿਰ ਰਾਹ 'ਚ ਵੀ ਉੱਥੇ ਆ ਕੇ ਇੱਕ ਜਗ੍ਹਾ ਨਾ ਕੈਂਪ ਲੱਗ ਗਿਆ। ਫਿਰ ਦੁਬਾਰੇ ਕੈਂਪ ਲੱਗਾ। ਉਹ ਜਿਉਂ ਕੈਂਪ ਲੱਗਾ ਉਹ ਫਿਰ ਉੱਥੇ ਜੀ ਇੱਥੋਂ ਰੇਲ ਗੱਡੀ ਚੜ੍ਹਨਾ। ਅੱਛਾ। ਰੇਲ ਗੱਡੀ ਤੇ ਲਾਈਨ ਕੋਲੋਂ ਲੰਘਦੀ ਸੀ। ਉੱਥੇ ਆ ਕੇ ਸਾਰਾ ਮੁਲਕ ਬਹਿ ਗਿਆ। ਮੈਂ ਰਾਹ 'ਚ ਵੇਖਦੇ ਆਇਆ ਤੇ ਕਈ ਕਿਸੇ ਦੀ ਢਾਉਣ ਲਾਈ ਪਈ ਆ, ਕਿਸੇ ਦਾ ਮੋਢਾ ਵੱਢਿਆ ਪਿਆ, ਕਿਸੇ ਦੀ ਲੱਤ ਵੱਢੀ ਪਈ ਆ, ਕਿਸੇ ਦਾ ਕੁਝ ਹੋਇਆ ਪਿਆ। ਦੁਨੀਆ ਰਾਹ 'ਚ ਮਾਵਾਂ ਆਪਣੇ ਬੱਚਿਆਂ ਨੂੰ ਐਡਿਆਂ ਨੂੰ ਅੱਛਾ ਝਾੜਾਂ 'ਚ ਛੱਡ ਕੇ ਆਈਆਂ ਵੀ ਮੇਰੀ ਜਾਨ ਬਚ ਜਾਏ। ਬੱਚਾ ਕਮਾਦਾਂ 'ਚ ਲੁਕ ਗਈਆਂ ਮਾਵਾਂ। ਅੱਛਾ। ਆਪਣੇ ਆਪਣੇ ਬੱਚਿਆਂ ਨੂੰ ਅੰਜ ਬਗਾਏ ਚਾਂਕ ਤੇ ਮੈਂ ਆਪਣੀ ਕੰਨੀ ਸੁਣਿਆ ਨਾ। ਮੈਂ ਇੱਕ ਨਹੀਂ ਹੁੰਦਾ ਵੀ ਕਿਸੇ ਦੀ ਗੱਲ। ਉਹ ਬੱਚਾ ਝਾੜ 'ਚ ਪਿਆ ਟਾਂ ਪਿਆ ਕਰੇ ਵਿਚਾਰਾ ਨਿਕਲਿਆ। ਓਏ ਹੋਏ ਹੋਏ। ਤੁਸੀਂ ਆਪ ਆਪਣੀ ਅੱਖੀ ਵੇਖਿਆ? ਆਪਣੀ ਅੱਖੀ ਵੇਖਿਆ। ਓਏ ਹੋਏ। ਤੇ ਮੈਨੂੰ ਆਂਦਾ ਨਾ ਮਾਂ ਜੀ ਚਲੋ ਚਲੋ ਭੱਜ ਲਓ ਜਿਹਨਾਂ ਜਿਹੜੇ ਭੱਜਣ ਜੋਗੇ ਸਾਂ। ਤੁਹਾਡੀ ਮਾਂ ਕਹਿੰਦੀ? ਹਾਂ। ਅੱਛਾ। ਵੇਖਿਆ ਉਹ ਕਿਸੇ ਦੀ ਧੌਣ ਨਹੀਂ ਹੈ, ਕਿਸੇ ਦਾ ਮੋਢੇ ਲਾਏ ਪਏ। ਸਾਡੇ ਆਉਣ ਤੋਂ ਪਹਿਲਾਂ ਜਿਹੜੇ ਰਾਜ ਪਿੰਡ ਆਏ ਨੇ ਨਾ ਉੱਥੇ ਕਤਲੇਆਮ ਹੋਈ ਹੈ। ਓਏ ਹੋਏ। ਹਾਂ। ਤੁਹਾਡਾ ਵਾਹਦ ਪਿੰਡ ਸਿਰਫ ਤੁਹਾਡੀ ਘੱਗਰ ਜਿਹੜੀ ਸੀ ਦਰਿਆ ਵਗਦਾ ਸੀ ਉਹਦੀ ਵਜ੍ਹਾ ਤੋਂ ਬਚਿਆ? ਉਹਦੀ ਵਜ੍ਹਾ ਤੋਂ ਬਚਿਆ। ਨਹੀਂ ਤੇ ਉੱਥੇ ਵੀ ਹਮਲਾ ਬਹੁਤ। ਉਹ ਫਿਰ ਕਿਉਂ ਇੰਜ ਕਰਦਾ ਸੀ ਨਾ ਬਈ ਜਿੱਥੇ ਖਾੜਾ ਹੁੰਦਾ ਨਾ ਉੱਥੇ ਫਿਰ ਪਹਿਲਾਂ ਰੱਖਣਾ ਵੀ ਕੋਈ ਉਹਨਾਂ ਨਾ ਟੱਪੇ। ਉਹ ਕੁਦਰਤ ਰੱਬ ਦੀ ਸੀ ਜਾਂ ਦਾਣਾ ਪਾਣੀ ਵਧਿਆ ਸੀ। ਕੋਈ ਨਹੀਂ ਉਹਨਾਂ ਲੰਘਣ ਨਹੀਂ ਦਿੱਤਾ ਕਿਸੇ ਨੂੰ। ਆਇਆ ਹੀ ਨਹੀਂ ਕੋਈ। ਹਾਂ ਵੀ ਉਹ ਮੁਲਕ ਹੈ ਢੇਰ ਸਾਰਾ। ਤੇ ਜੇ ਉੱਧਰ ਗਏ ਉੱਥੇ ਤਾਂ ਫਿਰ ਕਿਸੇ ਸਾਹਮਣੇ ਨਾਲ ਹੀ ਆਉਣਾ ਸੀ ਨਾ ਕਿਸੇ ਨੇ। ਹਾਂ ਕੋਈ ਰੈਫਰਾਂ ਜਾਂ ਬੰਬ ਲੈ ਕੇ ਆਉਂਦਾ ਕੋਈ ਤਾਂ ਹੀ ਟੱਪਦਾ ਉੱਧਰ। ਅੱਛਾ। ਤੁਹਾਡੇ ਨਾਲ ਜਦੋਂ ਤੁਸੀਂ ਆਪਣੀ ਮਾਂ ਦੇ ਨਾਲ ਆਏ ਹੋ ਉਦੋਂ ਤੁਹਾਡੇ ਨਾਲ ਇੱਕ ਹੋਰ ਭਰਾ ਵੀ ਹੈ ਸੀ ਤੁਹਾਡਾ ਕਿ ਭੈਣ ਸੀ? ਭੈਣ ਸੀ ਛੋਟੀ ਮੇਰੇ ਤੋਂ। ਅੱਛਾ। ਹਾਂ ਉਹ ਆ ਗਈ ਸੀ ਨਾਲ ਹੋ ਕੇ ਉਹ ਰਸਤੇ ਆ ਗਏ ਸੀ। ਹੁਣ ਆ ਕੇ ਮਰੀਏ ਬਾਲ ਬੱਚੇ ਡਾਲੀ। ਅੱਛਾ। ਤੁਸੀਂ ਦੋਨੇ ਭੈਣ ਭਰਾ ਮਾਂ ਦੇ ਨਾਲ ਆਏ? ਹਾਂ। ਸਹੀ ਹੋ ਗਿਆ। ਤੁਹਾਡਾ ਰਸਤੇ ਦੇ ਵਿੱਚ ਕੋਈ ਨੁਕਸਾਨ ਤੇ ਨਹੀਂ ਹੋਇਆ? ਕੋਈ ਨੁਕਸਾਨ ਨਹੀਂ ਹੋਇਆ। ਨੁਕਸਾਨ ਹੋ ਜਾਂਦਾ ਜੇ नुकसान तो नहीं होएगा। डंगरा का बाड़ा पे तो फिर यहाँ का और 3 गड्ढा है। एक 2 बर्द एक गड्ढा नहीं रहे थे। एक मझ। अच्छा। 2 ਮੱਝਾਂ ਮਾਂ 2 ਧੀਆਂ 2 ਮੱਝਾਂ 2 ਢੱਗੇ ਬਲਕਿ 3 ਢੱਗੇ। ਇੱਕ ਅੱਗੇ ਬਿੰਦੀ ਜੋੜ ਦੇ ਅੰਦਰ। बस आप लेके आए ਲੈ ਕੇ ਉੱਥੇ ਤੱਕ ਮੈਂ ਘਰੋਂ। ਅੱਛਾ। ਹਰ ਸ਼ਹਿਰ ਛੱਡ ਉਹ ਰਸਤੇ ਛੋੜ ਛੱਡੇ। ਉਹ ਜਿੱਥੇ ਆ ਕੇ ਕੈਂਪ ਲੱਗਾ ਨਾ ਮੈਂ ਰੇਲ ਗੱਡੀ ਚ ਆਇਆ ਉੱਥੇ ਆ ਕੇ ਲੈ ਕੇ ਲੋਕ ਲੈ ਗਏ। ਸਿੱਖ ਲੈ ਗਏ ਜਾਂ ਮੁਸਲਮਾਨ ਲੈ ਗਏ। ਉੱਥੋਂ ਕੋਈ ਢੱਗੇ ਲੈ ਜਾਂਦਾ, ਕੋਈ ਮੱਝਾਂ ਲੈ ਜਾਂਦਾ, ਕੋਈ ਕਰਦਾ। ਇਹਦਾ ਮਤਲਬ ਖਾਲੀ ਹੱਥ ਹੋ ਗਏ ਉੱਥੇ। ਉਹ ਜਿਹੜੇ ਗੱਡੇ ਸਨ ਉਹ ਕਿਸੇ ਬੰਦੇ ਨੇ ਕੋਸ਼ਿਸ਼ ਕੀਤੀ ਇੱਕ ਗੱਡੇ ਨੂੰ ਨਾ ਸੱਟ ਕੇ ਖਾਤਿਆਂ ਚੋਂ ਲਾਈਨ ਦੇ ਨਾਲ ਫਟੋਏ ਹੁੰਦੇ ਨੇ ਉਹਦੇ ਵਿੱਚ ਸੱਟ ਕੇ ਨਾ ਅੱਗ ਲਾ ਦਿੱਤੀ ਗੱਡੇ ਨੂੰ। ਅੱਛਾ। ਉਹ ਗੱਡਾ ਲੱਟ ਬਲੇ ਪਿਆ। ਦੂਜਾ ਗੱਡਾ ਧੱਕਿਆ ਉਹਦੇ ਉੱਤੇ ਕਰ ਛੱਡਿਆ। ਅੱਛਾ। ਤੀਜਾ ਧੱਕਿਆ ਫਿਰ ਉਹਦੇ ਉੱਤੇ ਕਰ ਛੱਡਿਆ। ਉਧਰੋਂ ਵੀ ਕੋਈ ਉਧਰੋਂ ਵੀ। ਉਹ ਨਾ ਇੰਜ ਕਰਕੇ ਉੱਥੇ ਫਿਰ ਸਾਰੇ ਗੱਡੇ ਸਾੜੇ ਨੇ। ਅੱਛਾ। ਆਪਣੇ ਤੁਸੀਂ ਸਾੜ ਦਿੱਤੇ? ਸਾੜ ਦਿੱਤੇ ਲੋਕਾਂ ਨੇ ਸਾੜਿਆ था ਕਿ ਕੀ ਸਾੜਨੇ ਸਾਣਾ ਸੀ। ਫਿਰ ਸਾਨੂੰ ਤੇ ਆਰਡਰ ਹੋ ਗਿਆ ਗੱਡੀ 'ਚ ਬਵੋ ਜੀ। ਅੱਛਾ। ਹਾਂ। ਔਰ ਰੇਲ ਗੱਡੀ 'ਚ ਬਹਿ ਗਏ। ਰੇਲ ਗੱਡੀ ਵਾਲਾ ਕਰਮ ਵਾਲਾ ਆਇਆ ਜਾਂ ਬੰਦਾ ਨਿਕੜਮਾ ਟੱਕਰਿਆ। ਉਹਨੇ ਨਾਲ ਲਿਆ ਕੇ ਜੰਗਲ ਦੇ ਵਿੱਚ ਗੱਡੀ ਖਿਲਾਰ ਕੇ ਇੰਜਣ ਲਾ ਕੇ ਅੱਲਾ ਬੇਲੀ ਹੋਇਆ। ਅੱਛਾ। 3 ਰਾਤਾਂ 3 ਦਿਨ ਉੱਥੇ ਗੱਡੀ ਖੜੀ ਰਹੀ। 4 ਰਾਤ ਤੁਸੀਂ ਸਾਰੇ ਗੱਡੀ ਦੇ ਵਿੱਚ ਹੀ ਸੀ? ਗੱਡੀ ਦੇ ਵਿੱਚ ਸਾਰਾ ਮੁਲਕ। ਅੱਛਾ। ਵੇ ਭਾਈ ਹੇਠੋਂ ਉੱਤੋਂ ਗੱਡੀ ਲੱਦੀ।
ਉੱਥੇ ਖਿਲਾਰ ਕੇ ਡੁੱਲ ਗਿਆ ਬਈ ਸਿੱਖ ਪੈਣਗੇ ਆਲੇ ਦੁਆਲਿਓ ਹੂੰ ਵੀ ਇਹਨਾਂ ਨੂੰ ਵੱਢ ਵੁੱਢ ਦੇਣਗੇ, ਚੱਲ ਕੰਮ ਮੁੱਕਾ, ਗੱਡੀ ਹੌਲੀ ਹੋ ਜਾਏਗੀ। ਅੱਛਾ ਹਾਂ ਤੇ ਉਹ ਫਿਰ ਇਹਨਾਂ ਸਾਡਾ ਜਿੰਨੇ ਵੀ ਹੈ ਸਨ ਮੁਸਲਮਾਨ ਇਕੱਠੇ ਹੋਏ, ਉਹ ਰਾਤ ਨੂੰ ਪਹਿਰਾ ਦੇਣਾ, ਦਿਨੇ ਉਹਨਾਂ ਨੇ ਸੌਣਾ। ਤਿੰਨ ਦਿਨ ਚੌਥੇ ਦਿਨ ਬਾਅਦ ਉਹ ਗੋਰਖੇ ਆਏ ਛੋਟੇ ਛੋਟੇ ਜਿਹੇ, ਅੱਛਾ ਤੇ ਉਹ ਇੰਜਣ ਲੈ ਕੇ ਆਏ, ਉਹਨਾਂ ਨੇ ਫਿਰ ਗੱਡੀ ਤੋੜੀ, ਤਾਂ ਗੱਡੀ ਉੱਤਰ ਗਈ। ਅੱਛਾ 3 ਦਿਨ ਤੁਸੀਂ ਉੱਥੇ ਵਿੱਚ ਟ੍ਰੇਨ ਦੇ ਬੈਠੇ ਰਹੇ, ਉੱਥੇ ਖਾਣ ਨੂੰ ਕੀ ਲੱਭਦਾ ਸੀ ਤੁਹਾਨੂੰ? ਜਿਹੜਾ ਘਰੋਂ ਲੈ ਕੇ ਟੁਰੇ ਸਾਂ ਨਾ ਥੋੜਾ ਬਹੁਤਾ, ਕੋਈ 20 ਸੇਰੇ, ਕੁਝ 10 ਸੇਰੇ ਕਿਸੇ ਕੋਲ, ਤੂੰ ਤੇਰੇ ਕੋਲ ਬਾਲਾ ਤੇਰੇ ਕੋਲੋਂ ਲੈ ਲਿਆ, ਤੇ ਮੇਰੇ ਕੋਲ ਯਾਰ ਬੋਰੀ ਆਟੇ ਦੀ ਪਈ ਹੈ, ਚੱਲ ਥੋੜਾ ਥੋੜਾ ਕਰਕੇ ਵੰਡ ਲਿਆ, ਇੰਜ ਕਰਕੇ ਲਿਆ, ਇੱਕ ਦੂਜੇ ਕੋਲੋਂ ਲੈ ਕੇ ਖਾਂਦੇ ਪੀਂਦੇ ਰਹੇ। ਓਏ ਹੋਏ ਹੋਏ। ਹਾਂ ਅੱਛਾ ਫਿਰ ਉਹ ਜਿਹੜੀ ਟ੍ਰੇਨ ਸੀ ਫਿਰ ਤੁਹਾਡੀ ਲਾਹੌਰ ਆਈ? ਰਹਿਣ ਜੋ ਟੋਰੀ ਆ ਕੇ ਲਾਹੌਰ ਆ ਗਏ ਬੋਲੋ। ਲਾਹੌਰ ਤੋਂ ਕੋਈ ਲਾਹੌਰ ਉਤਰ ਗਿਆ, ਹੂੰ ਕੋਈ ਗੁਜਰਾਂਵਾਲੇ ਉਤਰ ਗਿਆ, ਕੋਈ ਵਜ਼ੀਰਾਬਾਦ ਉਤਰ ਗਿਆ, ਕੋਈ ਕਿਧਰੇ ਉਤਰ ਗਿਆ। ਅਸੀਂ ਤਾਂ ਜਾ ਕੇ ਉਤਰੇ ਜੇਲਮ। ਜੇਲਮ ਉਤਰੇ? ਹਾਂ ਅੱਛਾ ਅਸੀਂ ਜਾ ਕੇ ਜੇਲਮ ਉਤਰੇ। ਜੇਲਮ ਉਤਰ ਕੇ ਵੇਖਿਆ ਟਿੱਬੇ ਹੀ ਟਿੱਬੇ, ਇੱਥੇ ਕੀ ਖਾਂਗੇ, ਵੀ ਭੁੱਖੇ ਮਰਨੇ ਆ ਕੰਮ ਤੇ ਅੱਗੇ ਹੋ ਗਿਆ। ਹਾਂ ਹਾਂ ਜ਼ਮੀਨ ਪੱਧਰੀ ਕੋਈ ਵੀ ਨਾ, ਟਿੱਬੇ ਹੀ ਟਿੱਬੇ। ਆਲੇ ਦੁਆਲੇ ਫਿਰ ਕੇ ਵੇਖਿਆ, 2 ਦਿਨ ਰਹੇ ਉੱਥੇ। ਅੱਛਾ 2 ਦਿਨ ਕੀ 4-5 ਦਿਨ ਰਹੇ ਆ, ਹੂੰ ਤੇ ਉਹ ਵੇਖਿਆ ਕੋਈ ਨਹੀਂ ਹਾਲ ਇੱਥੇ ਵੀ। ਉੱਥੋਂ ਫਿਰ ਨਾ ਅੱਲਾ ਭਲਾ ਗਿਆ, ਉੱਥੋਂ ਉੱਜੜੇ, ਫਿਰ ਉੱਥੋਂ ਫਿਰ ਟੁਰ ਪਏ ਮੰਡੀ ਬੋਲਟੀਨ ਆ ਗਏ। ਅੱਛਾ ਮੰਡੀ ਬੋਲਟੀਨ ਸਕੂਲ ਹੈ, ਉਹਦੇ ਵਿੱਚ ਆ ਕੇ ਪੜ੍ਹ ਕੇ 2 ਮਹੀਨਾ ਉੱਥੇ ਰਹੇ। ਹੂੰ ਉਹ ਮੰਡੀ ਵਾਲੇ ਆਖਣ ਤੁਹਾਨੂੰ ਜ਼ਮੀਨ ਵੀ ਲਾਟ ਹੋ ਜਾਏਗੀ, ਇੱਥੇ ਮਕਾਨ ਵੀ ਲੱਭ ਜਾਏਗੇ, ਤੁਸੀਂ ਇੱਧਰ ਸਾਡੇ ਵਡੇਰੇ ਆਖਣ ਨਾ ਇੱਥੇ ਸ਼ਹਿਰ ਚ ਭੁੱਖੇ ਮਰਨਾ। ਅੱਛਾ ਹਾਂ ਸ਼ਹਿਰ ਚ ਅਸੀਂ ਕੀ ਬੋਵੀਏ ਅੱਛਾ ਕਹਿੰਦੇ ਸ਼ਹਿਰ ਨਹੀਂ ਜਾਣਾ? ਨਾ ਹੂੰ ਸ਼ਹਿਰ ਚ ਨਹੀਂ ਰਹਿਣਾ, ਹੁਣ ਸ਼ਹਿਰਾਂ ਨੂੰ ਭਜਦੇ ਨੇ। ਅੱਛਾ ਹੁਣ ਵੇਖੋ ਦੁਨੀਆ ਸ਼ਹਿਰਾਂ ਨੂੰ ਭਜਦੀ, ਉਸ ਵੇਲੇ ਪਿੰਡਾਂ ਨੂੰ ਭਜਦੀ ਸੀ। ਅੱਛਾ ਕਿਉਂ ਸਾਰੇ ਜ਼ਿਮੀਂਦਾਰ ਬੰਦੇ ਸਨ, ਕੰਮ ਕਰਨ ਵਾਲੇ। ਹੂੰ ਕੋਈ ਪੜ੍ਹਿਆ ਲਿਖਿਆ ਘੱਟ ਹੀ ਲੱਭਦਾ ਸੀ ਬੰਦਾ। ਅੱਛਾ ਆਹੋ ਕੋਈ 100 ਚੋਂ ਇੱਕ ਪੜ੍ਹਿਆ ਲੱਭਣਾ ਨਹੀਂ, ਕੋਈ ਨਹੀਂ। ਜੇ ਚਿੱਠੀ ਆ ਜਾਣੀ ਨਾ ਪਿੰਡ ਚ, ਹਾਂਜੀ ਕਿਸੇ ਕੋਲੋਂ ਜਾਣਾ ਪੜ੍ਹਾਉਣ ਵਾਲਾ, ਉਹ ਫਲਾਣਾ ਬੰਦਾ ਪੜ੍ਹਿਆ ਹੈ, ਉਹ ਪੜ੍ਹ ਕੇ ਦੱਸੇ। ਅੱਛਾ ਅੱਗੇ ਖਾਤੀ ਆਉਂਦੇ ਹੁੰਦੇ ਸਨ, ਹਾਂਜੀ ਹਾਂਜੀ ਨਾ ਤੇ ਮੋਬਾਈਲ ਦਾ, ਨਾ ਟੈਲੀਫੋਨ ਦਾ, ਕਿਤੇ ਨਾ ਕੋਈ ਪਤਾ ਸੀ ਕਿਸੇ ਨੂੰ ਕਾਹਦਾ। ਵਾਕਈ। ਅੱਛਾ ਤੇ ਇਸ ਪਿੰਡ ਜਿਹੜਾ ਤੁਹਾਡਾ ਹੁਣ ਮੌਜੂਦਾ, ਇੱਥੇ ਫਿਰ ਕਦੋਂ ਆਏ? ਇੱਥੇ ਤਾਂ ਅਸੀਂ ਆਏ ਆ, ਉੱਥੋਂ ਜਿਹੜੇ ਉੱਥੋਂ ਉੱਠੇ ਆ, ਮਾਂਗਟ ਆ ਗਏ। ਹੂੰ ਮਾਂਗਟ ਤੋਂ ਆਏ ਆ, ਮਾਂਗਟ ਤੋਂ ਫਿਰ ਅਸੀਂ ਟੁਰ ਕੇ ਫਾਲੀਏ। ਅੱਛਾ ਫਾਲੀਏ ਗਏ, ਕਰਮਾਂ ਵਾਲੇ ਤਹਿਸੀਲਦਾਰ ਵੀ ਰਾਜਪੂਤ, ਪਟਵਾਰੀ ਵੀ ਰਾਜਪੂਤ, ਗਰਦੌਰ ਵੀ ਰਾਜਪੂਤ। ਅੱਛਾ ਤੇ ਅੱਗੇ ਇਹ ਸਨ ਜੱਟ। ਹੂੰ ਤੇ ਇੱਕ ਮਕਾਨ ਜਿਆਦਾ ਰੌਲਾ ਬਣ ਗਿਆ, ਅੱਜ ਬੈਠਕ ਸੀ, ਯਾਰ ਆ ਬੈਠਕ ਮੈਂ ਲੈਣੀ ਹੈ ਚੌਂਕ ਤੇ। ਅੱਛਾ ਉਹ ਆ ਕੇ ਮੈਂ ਲੈਣੀ ਆ। ਉਹ ਸਾਡਾ ਬੰਦਾ ਇੱਕ ਆਖੇਗਾ ਤੂੰ ਟੇਕਾ ਲੱਗਣਾ। ਹਾਂ ਹਾਂ ਉਹਨੇ ਗਰਦੌਰਾਂ ਨੇ ਤੇ ਪਟਵਾਰੀਆਂ ਨੇ, ਤਹਿਸੀਲਦਾਰਾਂ ਨੇ ਕਿਹਾ ਵੀ ਇਹ ਨੇ ਜੱਟ, ਅੱਛਾ ਅਸੀਂ ਰਾਜਪੂਤਾਂ, ਤੇ ਇਹ ਨਾ ਹੋਵੇ ਪਿਆ ਕੱਲ ਨੂੰ ਸਾਡਾ ਡੰਡਾ ਵੱਜੇ ਪਿਆ, ਖੁਦਾ ਦਾ ਨਾ ਇਹਨਾਂ ਨੂੰ ਇੱਥੋਂ ਕੱਢੋ ਤੇ ਹੋਰ ਕਿਧਰੇ ਜਾ ਕੇ ਆਪਣੀ ਜ਼ਮੀਨ ਲੈਣ। ਅੱਛਾ ਹਾਂ ਹਾਲਾਂਕਿ ਫਾਲੀਏ ਵਿੱਚ ਜ਼ਮੀਨ ਵੀ ਲੱਭ ਜਾਣੀ ਸੀ ਪੂਰੀ ਦੀ ਪੂਰੀ। ਹੂੰ ਤੇ ਪਰ ਉਹ ਬੰਦਾ ਆਕੜ ਨਾਲ, ਉਹ ਨਾ ਬੰਦਾ ਆਕੜ ਨਾਲ ਉਹ ਸਾਰਾ ਜੇ ਮਹਿਕਮਾ ਰਾਜਪੂਤ ਸੀ। ਹੂੰ ਉਹਨਾਂ ਨੇ ਆਖਿਆ ਵੀ ਇਹਨਾਂ ਨੂੰ ਇੱਥੋਂ ਕੱਢੋ ਤੇ ਤਾਂ ਹੀ ਠੀਕ। ਉਹ ਫੇਰ ਪਰਤ ਕੇ ਫੇਰ ਮਾਂਗਟ ਤੁਰ ਗਏ। ਮਾਂਗਟ ਚ ਸਿੱਖਾਂ ਦਾ ਰਕਬਾ ਸੀ ਥੋੜਾ। ਅੱਛਾ ਤੇ ਉਹਨਾਂ ਨੇ ਆਖਿਆ ਵੀ ਇਹਨਾਂ ਨੂੰ ਇੰਜ ਕਰੋ, ਉਂਝ ਨਹੀਂ ਇਹ ਮਰਦੇ, ਸਾਡੇ ਤੋਂ ਪਾੜ ਕੇ ਮਾਰੋ ਇਹਨਾਂ ਨੂੰ। ਹੂੰ ਵੀ ਜਿਹੜੇ ਦੇ 2 ਕਿੱਲੇ ਨੇ ਉਹਨੂੰ ਤੇ 2 ਉੱਥੇ ਹੀ ਪਾ ਦਿੱਤੇ। ਅੱਛਾ ਜਿਹਦੇ ਜ਼ਿਆਦਾ ਹੈ ਉਹ ਜਿੱਥੇ ਮਰਜ਼ੀ ਆਪਣੀ ਜਾ ਕੇ ਲਵੇ। ਹੂੰ ਉਹ ਫਿਰ 4-4 ਕਿੱਲੇ ਦੀ ਸਕੇਲ ਬਣਾਈ, ਭਿੱਖੀ ਮਾਂਗਟ ਹੂੰ ਸੁਹਾਵਾ ਹੋ ਗਿਆ ਤੇਰਾ, ਬਾਸੂ ਹੋ ਗਿਆ। ਅੱਛਾ ਇਹਨਾਂ ਪਿੰਡਾਂ 'ਚ ਨਾ ਉਹਨੇ 4-4 ਕਿੱਲੇ ਸਾਰਿਆਂ ਨੂੰ ਦਿੱਤੇ। ਹੂੰ ਜਿਹੜਾ ਕੋਈ ਪੜ੍ਹਿਆ ਲਿਖਿਆ ਬੰਦਾ ਸੀ ਉਹਨੇ ਤੇ ਆਪਣੀ ਮੇਰੇ 10 ਕਿੱਲੇ ਬਣਦੇ ਨੇ, ਮੇਰੇ 7 ਬਣਦੇ ਨੇ ਜੀ, ਮੇਰੇ ਇੱਥੇ ਪੂਰੀ ਕਰਦੇ, ਤੁਹਾਡੀ ਮਿਹਰਬਾਨੀ ਹੈ। ਕੋਈ ਦੇ ਲਿਆ, ਮੋਹਰਾ ਦੇ ਕੇ ਕਿਸੇ ਨੂੰ ਇੰਝ ਕਰਕੇ ਉਹਦੇ ਲਈ ਕੁਆ। ਜਿਹਨਾਂ ਦੀ ਹੁਣ ਚੌਖੀ ਸੀ ਉਹ ਕਿਵੇਂ ਕਰਦੇ ਵਿਚਾਰੇ। ਤੇ ਉਹਨਾਂ ਨੇ 4-4 ਕਿੱਲੇ ਉੱਥੇ ਪਾਏ ਜੀ। ਉਹ 4-4 ਕਿੱਲੇ ਜ਼ਮੀਨ ਪਾਈ, ਮਕਾਨ ਪੂਰੇ ਆ ਗਏ। ਮਕਾਨ ਵੀ ਸਿੱਖਾਂ ਦੇ ਬਹੁਤ ਸਨ ਨਾ, ਉਹ ਮਕਾਨ ਵੀ ਤੇ ਛੜੇ
ਤੇ 4-4 ਕਿੱਲੇ ਜ਼ਮੀਨ ਤੇ ਜਿਹੜੀ ਉੱਥੇ ਬੈਠੇ। ਅੱਛਾ ਹਾਂ, ਉਸ ਤੋਂ ਬਾਅਦ ਫਿਰ ਕਈ ਸਾਲਾਂ ਬਾਅਦ ਫਿਰ ਹੁਣ ਇੱਥੇ ਆਇਆ ਕੋਈ ਮੇਰਾ ਖਿਆਲ ਹੁਣ ਤੇ ਇੱਥੇ 1970 ਚ ਆਏ ਇੱਥੇ। ਅੱਛਾ 1970 ਚ ਇੱਥੇ ਆਏ ਹੋ। ਆਹੋ ਜੀ, ਉਹ ਉਧਰ ਵਾਲੀ ਜ਼ਮੀਨ ਵੇਚ ਦਿੱਤੀ ਫਿਰ? ਵੇਚ ਦਿੱਤੀ, ਇੱਥੇ ਆ ਕੇ ਲੈ ਲਈ। ਅੱਛਾ ਇੱਥੇ ਆ ਕੇ ਲੈ ਲਈ ਸੀ। ਆ ਮੁੱਲ ਨਾਲ। ਸਹੀ ਹੋ ਗਿਆ। ਹਾਂ ਅੱਛਾ ਹੁਣ 75 ਸਾਲ ਹੋ ਗਏ, 76 ਸਾਲ ਪਾਕਿਸਤਾਨ ਬਣੇ ਨੂੰ, ਹਾਂ। ਆਪਣਾ ਇੰਡੀਆ ਵਾਲਾ ਪਿੰਡ ਯਾਦ ਆਉਂਦਾ? ਲੈ ਕਿਉਂ ਨਹੀਂ ਆਉਂਦਾ, ਉਹ ਤੇ ਇੰਨੀ ਦੇਖਦਾ ਅੱਖਾਂ ਦੇ ਅੱਗੇ ਸਾਹਮਣੇ ਹੀ ਨਜ਼ਰ ਆਉਂਦਾ ਪਿਆ ਵੀ ਆਹ ਪਿੰਡ ਹੈ ਸਾਡਾ। ਅੱਛਾ ਹਾਂ, ਆਪਣਾ ਖੂਹ, ਆਪਣਾ ਅੰਬ ਵੀ ਨਜ਼ਰ ਆਪਣਾ ਆਉਂਦਾ? ਖੂਹ, ਆਪਣਾ ਮਾਹੌਲ ਤੇ ਆਪਣਾ ਜੋ ਤੇ ਯਾਦ ਤੇ ਹੈ ਹੀ ਹੈ। ਪਿੰਡ ਦੇ ਵਿੱਚ ਮਸਜਿਦਾਂ ਕਿੰਨੀਆਂ ਸੀ ਤੁਹਾਡੇ? ਹੈ ਮਸਜਿਦਾਂ? ਇੱਕੋ ਮਸਜਿਦ ਸੀ। ਅੱਛਾ ਇੱਕੋ ਮਸਜਿਦ ਸੀ। ਹਾਂ, ਛੋਟਾ ਜਿਹਾ ਪਿੰਡ ਸੀ, ਵੱਡਾ ਕੋਈ ਨਹੀਂ ਸੀ ਵਾਲਾ। ਘਰ ਆਪਣੇ ਕੱਚੇ ਹੁੰਦੇ ਸੀ ਕਿ ਪੱਕੇ? ਉੱਥੇ ਹਾਂਜੀ ਕੁਝ ਘਰਾਂ ਦੇ ਥੋੜੇ ਜਿਹੇ ਨਾ, ਮੇਰਾ ਖਿਆਲ ਹੈ 2 ਘਰ ਸਨ ਜਿਨ੍ਹਾਂ ਨੇ ਪੱਕੇ ਬਣਾਏ ਸਨ, ਹੂੰ। ਦੂਜਾ ਸਭ ਮੁਲਕ ਦੇ ਕੱਚੇ ਸਨ। ਅੱਛਾ ਕੱਚੇ ਸਨ। ਹਾਂ, ਸਹੀ ਹੋ ਗਿਆ। ਉਂਝ ਬੇਲੀਆਂ ਬੜੀਆਂ ਬੜੀਆਂ ਬਣੀਆਂ ਸਨ। ਹੂੰ। ਹਾਂ ਤੁਹਾਡੇ ਨਾਨਕਿਆਂ ਦੇ ਪਿੰਡ ਤੁਸੀਂ ਜਾਂਦੇ ਰਹੇ ਹੋ, ਆਹੋ, ਉਹ ਬਹੁਤ ਵੱਡਾ ਪਿੰਡ ਸੀ? ਉਹ ਬਾਵਾ ਵੱਡਾ ਸਾਰਾ। ਉਹ ਵੀ ਜੱਟਾਂ ਦਾ ਹੀ ਪਿੰਡ ਸੀ ਤੇ ਸਾਰਾ? ਉਹ ਵਿੱਚ ਉਹਦੇ ਵਿੱਚ ਰਾਈ ਵੀ ਸਨ, ਹੂੰ। ਰਾਜਪੂਤ ਵੀ ਸਨ, ਅੱਛਾ ਉਹਦੇ ਕਈ ਕੌਮਾਂ ਇਕੱਠੀਆਂ। ਸਹੀ ਹੋ ਗਿਆ। ਹਾਂ, ਮਾਂ ਜੀ ਉਹਨਾਂ ਦਾ ਘਰ ਤੁਸੀਂ ਆਪਣੇ ਨਾਨਕਿਆਂ ਦਾ ਵੇਖਿਆ ਹੋਣਾ? ਵੇਖਿਆ ਹੈ। ਉਹ ਪੱਕਾ ਹੁੰਦਾ ਸੀ? ਉਹ ਪੱਕਾ ਸੀ। ਉਹ ਪਤਾ ਕਿਹੜੇ ਪਾਸੇ ਸੀ ਪਿੰਡ ਦੇ? ਪਤਾ ਹੈ ਮੈਨੂੰ। ਹੂੰ। ਹਾਂ, ਉਹਦੇ ਬਾਰੇ ਮੈਨੂੰ ਦੱਸੋ। ਪਤਾ ਪਿੰਡ ਤੋਂ ਪਹਾੜ ਵਾਲੇ ਪਾਸੇ ਹੂੰ। ਅੰਜ ਗਲੀ 'ਚ ਜਾਂਦੇ ਸੀ, ਅੰਜ ਕਰਕੇ ਬੂਆ ਜੀ ਦਾ। ਅੱਛਾ ਹਾਂ, ਵਾਹ ਜੀ ਵਾਹ। ਅੱਛਾ ਮਾਂ ਜੀ ਕੋ ਵੀ ਹੁਣ ਪੁੱਛਦੇ, ਮਾਂ ਜੀ ਤੁਹਾਨੂੰ ਆਪਣਾ ਉਹ ਇੰਡੀਆ ਵਾਲਾ ਘਰ ਯਾਦ ਆਉਂਦਾ? अपने कहा भाई यही जमने के यार ਹਾਏ, ਤੇ ਜਿੱਥੇ ਵਿਆਹ ਹੋਇਆ ਸੀ ਸਹੁਰਿਆਂ ਦਾ ਘਰ, हाँ ਉਹ ਵੀ ਯਾਦ ਆਉਂਦਾ? और जितने टुड़े ना करा थे हाँ जी। तीन दे दे तीन का यूं पेटियां करियां लगी ਅੱਛਾ यूं हर साइड अगर ये लगाई इस तरीके से छड़या यूं डंगरा का गाया का वाड़ा हूँ। गाया पाड़े भी थे मर्द बाहर को बिल्ली करते मर्द अपने खोल ले गाया तेल लगियां लगाइयां तो 15 से 10 ਅੱਛਾ ਗਾਈਆਂ? ਓਏ ਹੋਏ ਹੋਏ ਹੋਏ। सब सब दिखा दे ਘਰ ਛੱਡਣਾ ਸੌਖਾ ਸੀ ਕਿ ਔਖਾ ਸੀ? भूख लग गई जब तुझे सारा बहेगा सब कुछ करना रह गया ਹਾਂ ये देगा पूरे दिन एक बिस्तर ਹਾਂ बस एक बिस्तर था मैं मर्द बैठा है नहीं हाथ वहां पर क्या है बंदे के घर का जनानी ਓਏ ਹੋਏ। एक ਤੂੰ ਮੁਟੱਲਾ ਦਾਣਾ ਪੱਕਾ ਪੇਟੀਆਂ ਕੱਪੜੇ ਲੀੜੇ ਸਭ ਕੁਝ ਅੰਦਰ ਭਲੇ ਭਰਾਏ ਪੇਟੀਆਂ ਛੱਡ ਕੇ ਆਪਣਾ ਸਾਰਾ ਕੁਝ ਛੱਡ ਦਿੱਤਾ, ਛੱਡ ਦਿੱਤਾ, ਉੱਜੜ ਕੇ ਇੱਧਰ ਆਏ। ਉਜੜ ਗਿਆ ਇੱਧਰ ਆ ਕੇ ਅੱਲਾ ਨੇ ਫਿਰ ਵੀ ਤੁਹਾਡੀ ਬਾਹ ਫੜੀ, ਹਰ ਚੀਜ਼ ਤੁਸੀਂ ਬਣਾ ਉਹ ਲਈ ਹੈ। ਗੁਰੂ ਰਹੀਮ ਹੈ। ਮਾਂ ਜੀ ਨੇ ਹੱਜ ਵੀ ਕੀਤਾ, ਤੁਸੀਂ ਵੀ ਹੱਜ ਕੀਤਾ। ਮੈਂ 14 ਵਾਰੀ ਜਾਇਆ ਪੁੱਤਰਾ। ਮਾਸ਼ਾਅੱਲਾ ਸਾਊਦੀ ਅਰਬ। ਸਊਦੀ ਅਰਬ। ਵਾਹ ਜੀ ਵਾਹ। ਫਿਰ ਗਿਆ, ਫਿਰ ਆ ਗਿਆ, ਫਿਰ ਗਿਆ, ਫਿਰ ਆ ਗਿਆ, ਫਿਰ ਗਿਆ, ਫਿਰ ਆ ਗਿਆ। ਮੈਂ ਕਈ ਵਾਰੀ ਜਾਇਆ। ਅੱਛਾ ਸ਼ਾਇਦ ਤੁਹਾਡੇ ਬੇਟੇ ਉੱਥੇ ਹੀ ਹੁੰਦੇ ਨੇ? ਆਹੋ, ਹਾਂ ਹਾਂ ਹਾਂ। ਮੈਂ ਹੁਣ ਫਿਰ 4.5 ਮਹੀਨੇ ਪਿੱਛੋਂ ਆਇਆ। ਵਾਹ ਜੀ ਵਾਹ। ਹਾਂ। ਵਾਹ ਜੀ ਵਾਹ। 2 ਮਹੀਨੇ ਇਹਦੇ ਕੋਲ ਰਿਹਾ, 2 ਮਹੀਨੇ ਦੂਜੇ ਕੋਲ, ਹੂੰ। 15 ਦਿਨ ਮੈਂ 14 ਦਿਨ ਰਿਹਾ। ਇੱਕ ਬੱਚੀ ਇੱਕ ਉੱਥੇ ਗਈ ਹੈ, ਉਹ ਵੀ ਮਾਸ਼ਾਅੱਲਾ। ਉਹਦੇ ਕੋਲ ਵੀ ਮੈਂ 15 ਦਿਨ। ਅੱਛਾ ਮਾਂ ਜੀ ਦੀ ਹੁਣ ਇੰਨੀ ਉਮਰ ਹੋ ਗਈ ਹੈ, ਹਾਂ ਤੁਸੀਂ ਮਾਸ਼ਾਅੱਲਾ ਇਹਨਾਂ ਦੇ ਵੱਡੇ ਪੁੱਤਰ ਹੋ, ਤੁਹਾਡੀ ਵੀ ਉਮਰ 80 ਤੋਂ ਉੱਤੇ ਹੋ ਗਈ। ਹਾਂ, ਮਾਂ ਜੀ ਦੇ ਕਿੰਨੇ ਪੋਤੇ ਪੜਪੋਤੇ ਨੇ? ਤਾਂ 7 ਉੱਪਰ 80 ਸਾਲ ਮੇਰੀ ਉਮਰ ਹੋ ਗਈ। ਹਾਂਜੀ 27ਵਾਂ ਸਾਲ ਲੱਗਾ। 80 ਤੋਂ 87 ਸਾਲ ਤੁਹਾਡੀ? 87 ਸਾਲ ਅੱਛਾ ਉਮਰ। 100 ਸਾਲ ਤੋਂ ਉੱਤੇ ਮਾਂ ਜੀ ਨੇ? ਆਹੋ, ਮਾਂ ਤੇ 125 ਸਾਲ ਤਕਰੀਬਨ 125 ਅੱਛਾ। 30 ਸਾਲ ਦੀ ਹੋਈ ਹੈ। ਇਹਨਾਂ ਦੇ ਜਿਹੜਾ ਅਸੀਂ ਸ਼ਨਾਖਤੀ ਕਾਰਡ ਦੇਖਿਆ ਨਾ ਪੁਰਾਣਾ, ਹਾਂ। ਉਸ ਤੇ ਤਰੀਕ ਦਾ ਇਹ ਲਿਖੀ ਹੋਈ ਹੈ 1898। ਅੱਛਾ 1898। 1898 ਵਾਹ ਜੀ ਵਾਹ, ਫਿਰ ਤੇ ਜ਼ਿਆਦਾ ਉਮਰ ਹੈ ਕਾਫੀ ਇਹਨਾਂ ਦੀ। ਆਹੋ, ਹੂੰ। ਅੱਛਾ ਹੁਣ ਮਾਂ ਜੀ ਦੇ ਕਿੰਨੇ ਪੋਤੇ ਪੜਪੋਤੇ ਨੇ? ਉਹਦੇ ਹਿਸਾਬ ਨਾਲ ਪੈ ਗਿਆ। ਨਹੀਂ ਕੋਈ ਪੜਪੋਤਿਆਂ ਵਾਲੀ ਬਣ ਗਈ ਕਿ ਉਸ ਤੋਂ ਵੀ ਉੱਤੇ ਚਲ ਗਈ? ਪੋਤੇ ਵਾਲੀ ਬਣ ਗਈ ਹੈ ਨਾ। ਅੱਛਾ ਵਾਹ ਜੀ। ਪੋਤੇ ਵਾਲੀ ਬਣ ਗਈ ਹੈ। ਹੂੰ। ਅਬੋ ਸਾਡੀ ਜਿਹੜੀ ਸਿਸਟਰ ਨੇ ਉਹਦੇ ਬੱਚਿਆਂ ਦੇ ਬੱਚੇ ਵੀ ਹੋ ਗਏ ਨੇ। ਅੱਛਾ ਪਰਨਾਨੀ ਵੀ ਚਰਨਾਨੀ ਵੀ ਬਣ ਗਈ? ਹਾਂ ਜਨਾਨੀ ਬਣ ਗਈ। माशाल्लाह साथ ਪੜਨਾਨਾ ਤਾਂ ਮੈਂ ਵੀ ਬਣਿਆ ਪਿਆ ਪੁੱਤ। ਅੱਛਾ ਆਹੋ, ਪੜਨਾਨਾ ਪੜਨਾਨਾ ਮੈਂ ਪਰਨਾਨਾ ਤੁਸੀਂ ਵੀ ਬਣ ਗਏ ਹੋ? ਬਣ ਗਿਆ, ਮੈਂ ਪੜਨਾਨਾ ਬਣ ਗਿਆ। ਤੇ ਫਿਰ ਮਾਂ ਜੀ ਦੇ ਫਿਰ ਚਰਨਾਨੀ ਬਣ ਗਈ ਹੈ। ਆਹੋ, ਮਾਸ਼ਾਅੱਲਾ ਜੀ, ਅੱਲਾਹ ਤਾਲਾ ਤੁਹਾਨੂੰ। ਮੇਰੀਆਂ ਜਿਹੜੀਆਂ ਦੋਤਰੀਆਂ ਨੇ ਉਹਨਾਂ ਦਾ ਮੈਂ ਪੜਨਾਨਾ ਹੀ ਆ। ਉਹਨਾਂ ਦੇ ਬੱਚੇ ਜਿਹੜੇ ਨੇ, ਵਾਹ ਜੀ ਵਾਹ। ਇੱਕ ਕੋਲ ਆਪਣਾ 2 ਨੇ, ਹੂੰ। 3 ਬੱਚੇ ਨੇ, ਇੱਕ ਕੋਲ 4 ਨੇ। ਵਾਹ ਜੀ ਵਾਹ ਵਾਹ ਜੀ। ਅੱਲਾ ਦਾ ਸ਼ੁਕਰ ਹੈ।
ਬਸ ਜੀ ਐਵੇਂ ਦੀ ਮਾਂ ਜਿਹੜੀ ਵੀ ਘਰ ਦੇ ਵਿੱਚ ਬੈਠੀ ਨਾ ਉਹਦੇ ਨਾਲ ਬਰਕਤ ਹੈ ਅੱਲਾਹ ਤਾਲਾ ਦੀ। ਜੀ ਹੈ ਜੀ ਬਹੁਤ ਸਵੇਰ ਉੱਠ ਕੇ ਤਹੱਜੁਦ ਕਹਿੰਦੇ ਪੜ੍ਹਦੇ ਨੇ ਇਸ ਟਾਈਮ ਵੀ, ਹਾਂ ਬਿਲਕੁਲ ਐਵੇਂ ਹੀ ਹੈ। ਇਸ ਉਮਰ ਦੇ ਵਿੱਚ ਵੀ ਤਹੱਜੁਦ ਕਰਾਮ ਪੜ੍ਹਨੀ ਹੈ। ਪੜ੍ਹਦੇ ਨੇ ਫਿਰ ਨਮਾਜ਼ ਪੜ੍ਹਨੀ ਹੈ, ਤੇ ਤੁਰ ਫਿਰ ਲੈਂਦੇ ਨੇ। ਹਾਂ ਟੁਰਦੇ ਫਿਰਦੇ ਮਾਸ਼ਾਅੱਲਾ ਸਾਰੇ। ਨਜ਼ਰ ਵੀ ਠੀਕ ਹੈ, ਦਾਦੀ ਨਜ਼ਰ ਦੋ ਭੈਣਾਂ ਨੇ ਘੱਟ, ਪਿੰਡ 'ਚ ਨਜ਼ਰ ਨਾ, ਬਹੁਤ ਘੱਟ। ਨਜ਼ਰ ਥੋੜੀ ਘਟ ਗਈ ਹੈ। ਦੋ ਭੈਣਾਂ ਨੇ ਪਿੰਡ 'ਚ। ਅੱਛਾ ਇੱਕ ਤਾਂ ਇਹਨਾਂ ਦੇ ਘਰ ਪਿੰਡ ਦੇ end ਤੇ ਹਾਂ ਉੱਥੇ ਚਲੀ ਜਾਂਦੀ ਹੈ, ਮਿਲ ਕੇ ਆਉਂਦੀ ਹੈ ਉਹ ਭੈਣ। ਅੱਛਾ ਹਾਂ ਵਾਹ ਜੀ, ਬਹੁਤ ਛੋਟੀ ਨੇ ਇਹਨਾਂ ਉਹ ਤੋਂ। ਛੋਟੀ ਹੈ ਇਹਨਾਂ ਤੋਂ ਕਿਤਨੀ, ਬਹੁਤ ਜ਼ਿਆਦਾ ਛੋਟੀ ਹੈ। ਹੂੰ। ਬਹੁਤ ਜ਼ਿਆਦਾ ਛੋਟੀ ਹੈ। ਇੱਕ ਫੌਤ ਹੋ ਗਈ ਹੈ। ਅੱਛਾ। ਚਲੋ ਜੀ ਮਾਂ ਜੀ, ਬੜਾ ਵਧੀਆ ਲੱਗਿਆ ਤੁਹਾਡੇ ਨਾਲ ਗੱਲਾਂ ਬਾਤਾਂ ਕੀਤੀਆਂ। ਅੱਲਾਹ ਤਾਲਾ ਤੁਹਾਨੂੰ ਤੰਦਰੁਸਤੀ ਸਿਹਤ ਦੇਵੇ।